ਸਿੱਖ ਰਹਿਤ ਮਰਿਆਦਾ ਇਸ ਗੱਲ ਦੀ ਆਗਿਆ ਦਿੰਦੀ ਹੈ ਕਿ ਜੇਕਰ ਤੁਸੀਂ ਤਨਖਾਹੀਏ ਹੋ, ਤਨਖਾਹ ਭੁਗਤ ਰਹੇ ਹੋ, ਉਸ ਮੌਕੇ ਤੁਸੀਂ ਉਹ ਸਾਰਾ ਕੁਝ ਵੀ ਕਰਦੇ ਰਹਿ ਸਕਦੇ ਹੋ ਜਿਹੜਾ ਕਿ ਇੱਕ ਆਮ ਸਿੱਖ ਲਈ ਤਾਂ ਉਹਦੀ ਆਗਿਆ ਹੈ, ਪਰ ਤਨਖਾਹੀਏ ਨੂੰ ਉਹਦੀ ਆਗਿਆ ਨਹੀਂ ਹੁੰਦੀ। ਕੀ ਖਾਲਸਾ ਪੰਥ ਦੇ ਚਿੰਤਕ ਵਿਦਵਾਨ ਸੱਜਣ ਸਾਨੂੰ ਸਮਝਾਉਣਗੇ ਕਿ ਜਦੋਂ ਅਕਾਲ ਤਖਤ ਸਾਹਿਬ ਨੇ ਇਹ ਲੈ ਕੇ ਦੇਤਾ ਵੀ ਇਹ ਅਗਵਾਈ ਦੇ ਲਾਇਕ ਨਹੀਂ ਹੈਗੀ, ਇਹ ਤਾਂ ਹੁਣ ਤਨਖਾਹ ਭੁਗਤ ਦੇ ਵਕਤ ਹੀ ਅਗਵਾਈਆਂ ਦਿੰਦੇ ਫਿਰਦੇ ਆ, ਮੀਟਿੰਗਾਂ ਕਰਦੇ ਫਿਰਦੇ ਕਿ ਬਾਦਲ ਦਲ ਨੇ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਨੂੰ ਤਿਆਗਣ ਦਾ, ਉਹਦੇ ਤੋਂ ਭਗੌੜਾ ਹੋਣ ਦਾ ਰਾਹ ਲੱਭਿਆ। ਉਹਨਾਂ ਨੇ ਹਮਦਰਦੀ ਜਾਂ ਇਹ ਦਿਖਾਉਣ ਲਈ ਅੱਜ ਜਿਹੜੀ ਤਨਖਾਹ ਵਾਲੀ ਗੱਲ ਆ ਜਿਹਦੇ ਉੱਤੇ ਚਰਚਾ ਛਿੜਦੀ ਰਹੀ ਆ ਕਿ ਕਿਉਂ ਐਉਂ ਕੈਮਰਿਆਂ ਦੀ ਹਾਜ਼ਰੀ ਵਿੱਚ ਤਨਖਾਹ ਦਿਖਾਈ ਜਾ ਰਹੀ ਆ, ਕਿਉਂ ਐਵੇਂ ਸੈਲੀਬ੍ਰੇਟ ਕੀਤਾ ਜਾ ਰਿਹਾ, ਉਹਨਾਂ ਨੂੰ ਤਾਂ ਇਉਂ ਲੱਗਦਾ ਕਿ ਅਸੀਂ ਬਸ ਹੁਣ ਸੁਰਖਰੂ ਆ, ਜਿਹੜਾ ਸਾਡੇ ਤੇ ਪਿਛਲੇ 10-15 ਸਾਲ ਦਬਾਅ ਸੀ ਉਹਨਾਂ ਨੂੰ ਲੱਗਦਾ ਅਸੀਂ ਸੁਰਖਰੂ ਹੋ ਚੁੱਕੇ ਆ ਤੇ ਹੁਣ ਸਾਨੂੰ ਕਿਸੇ ਕਿਸਮ ਦੀ ਰੋਕ ਟੋਕ ਨਹੀਂ। ਇਹ ਜਿਹੜਾ ਭਾਰਤੀ ਸਿਸਟਮ ਆ ਉਹ ਤਾਂ ਸਾਡੇ ਸਿੱਖਾਂ ਦੇ ਕਤਲ ਕਰਦਾ ਫਿਰਦਾ, ਕਦੇ ਨਿੱਜਰ ਨੂੰ, ਕਦੇ ਆਪਾਂ ਐਡਵੋਕੇਟ ਪੰਨੂ ਨੂੰ ਕਤਲ ਕਰਨ ਦੀ ਟ੍ਰੈਂਡ ਦੇਖਦੇ, ਤੇ ਇਸ ਮੌਕੇ ਭਾਰਤੀ ਸਿਸਟਮ ਨੂੰ ਖੜੇ ਹੋ ਕੇ ਦਿਖਾ ਰਹੇ ਨੇ ਇਹ ਬਾਦਲ ਦਲ ਵਾਲੇ ਕਿ ਸਾਨੂੰ ਮੌਕਾ ਦਿਓ ਜੀ, ਸਾਨੂੰ ਪਰਖ ਕੇ ਦੇਖੋ ਜੀ, ਅਸੀਂ ਬੜੇ ਕਾਬਲ ਸਾਬਤ ਹੋ। ਬਾਦਲ ਦਲ ਦੇ ਜਿਹੜੇ ਆਈਟੀ ਸੈੱਲ ਵਾਲੇ ਉਹਨਾਂ ਨੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਹੋਇਆ ਕਿ ਅਸਲੀ ਪੁਆੜੇ ਦੀ ਜੜ ਅਕਾਲੀ ਦਲ ਨੂੰ ਕਹਿੰਦੇ ਖਤਮ ਕਰਨ ਦਾ ਏਜੰਡਾ ਉਹ ਗਿਆਨੀ ਹਰਪ੍ਰੀਤ ਸਿੰਘ ਰਾਹੀਂ ਕਹਿੰਦੇ ਚਲਾਇਆ ਜਾ ਰਿਹਾ, ਤੇ ਇਸ ਮੌਕੇ ਉਹਨਾਂ ਦੇ ਕਰੈਕਟਰ ਅਸਾਸੀਨੇਸ਼ਨ ਦਾ ਕੰਮ ਪੂਰੇ ਜ਼ੋਰਾਂ ਤੇ ਅਕਾਲੀ ਲੀਡਰਸ਼ਿਪ ਦੇ ਛਤਰ ਛਾਇਆ ਹੇਠ ਚੱਲ ਰਿਹਾ। ਬਾਦਲ ਦਲ ਇਹ ਚਾਹੁੰਦਾ ਕਿ ਜਥੇਦਾਰ ਸਹਿਬਾਨ ਡਰ ਜਾਣ, ਦਹਿਸ਼ਤ ਵਿੱਚ ਆ ਜਾਣ ਤੇ ਉਹ ਸਾਨੂੰ ਰੋਕਣ ਟੋਕਣ ਤੋਂ ਹਟ ਜਾਣ। ਆ ਜਿਹੜੇ ਲੱਛਣ ਜੇ ਹੁਣ ਦਿਖਣ ਲੱਗੇ ਨੇ ਵੀ ਕਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਦੇ ਆ, ਕਦੇ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਬਹਿ ਜਾਂਦੇ ਆ, ਕਦੇ ਉਹ ਅਸਤੀਫੇ ਜਿਹੜੇ ਨੇ ਪ੍ਰਵਾਨ ਕਰਕੇ ਅਕਾਲ ਤਖਤ ਸਾਹਿਬ ਤੇ ਸਬਮਿਟ ਨਹੀਂ ਕਰਦੇ, ਕਦੇ ਕੁਝ ਹੋਰ ਕਦੇ ਕੁਝ ਹੋਰ, ਇਹ ਗੜਬੜ ਲੱਗਦੀ ਆ। ਸੋ ਅੱਜ ਵਕਤ ਰਹਿੰਦਿਆਂ ਹੋਇਆਂ ਜੇਕਰ ਮੌਕਾ ਸੰਭਾਲਿਆ ਜਾਵੇ ਤਾਂ ਚੰਗੇ ਰਵਾਂਗੇ। ਕੱਲ ਨੂੰ ਇਸੇ ਪੰਥ ਦੇ ਵਿੱਚ, ਇਸੇ ਪੰਜਾਬ ਦੇ ਵਿੱਚ ਸਾਰਿਆਂ ਨੇ ਵਿਚਰਨਾ ਤੇ ਸਾਡੇ ਪਤਾ ਨਹੀਂ ਕਿਹਦੇ ਘਰ ਦੇ ਵਿੱਚ ਕਦੋਂ ਕੀ ਵਿਪਤਾ ਇਸ ਕਰਕੇ ਆਊ। ਉਹ ਅਕਾਲੀ ਜਿਹੜੇ ਪੰਥ ਨੂੰ ਸਮਰਪਿਤ ਸੀ, ਜਿਨ੍ਹਾਂ ਅੰਦਰ ਗੁਰੂ ਦੇ ਪੰਥ ਦਾ ਭੈ ਸੀ, ਉਹ ਇਹ ਨਹੀਂ ਹੈ। ਇਹ ਬਿਲਕੁਲ ਪਿਓਰ ਪੋਲੀਟੀਕਲ ਬੰਦੇ ਨੇ। ਇਹਨਾਂ ਲੋਕਾਂ ਤੋਂ ਤੁਸੀਂ ਆਸ ਕਰਦੇ ਹੋ ਕਿ ਇਹ ਕਦੇ ਕਹਿਣਗੇ ਕਿ ਨੌਜਵਾਨਾਂ ਤੇਰੀ ਗਲਤੀ ਆ, ਚੱਲ ਉੱਥੇ ਜਾ ਕੇ ਦਸਤਾਰ ਭਾਈ ਨਰੈਣ ਸਿੰਘ ਚੌੜੇ ਦੇ ਘਰੇ ਦੇ। ਇਹਨਾਂ ਤੋਂ ਤੁਸੀਂ ਆਸ ਕਰ ਸਕਦੇ ਹੋ ਕਦੇ ਪੰਥ ਅਤੇ ਪੰਜਾਬ ਦੇ ਭਲੇ ਲਈ ਕੋਈ ਗੱਲ ਕਰਦੇ? ਇਹ ਲੋਕ ਤਾਂ ਕਦੇ ਸੋਚ ਹੀ ਨਹੀਂ ਸਕਦੇ ਕਿ ਕੌਮ ਦੇ ਭਲੇ ਲਈ ਅਸੀਂ ਕੀ ਕਰਨਾ ਜਾਂ ਕੀ ਨਹੀਂ ਕਰਨਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਦੇ ਸਨਮੁਖ ਅਕਾਲੀ ਲੀਡਰਸ਼ਿਪ ਦੀ ਪੇਸ਼ੀ ਹੋਈ ਤਾਂ ਜਿਹੜਾ ਉੱਥੋਂ ਫੈਸਲੇ ਸੁਣਾਏ ਗਏ ਉਹਨਾਂ ਦੇ ਵਿੱਚ ਇੱਕ ਫੈਸਲਾ ਇਹ ਵੀ ਸੀਗਾ ਕਿ ਜਿਹੜੀ ਮੌਜੂਦਾ ਇਹ ਲੀਡਰਸ਼ਿਪ ਆ ਇਹ ਬਿਲਕੁਲ ਕਿਸੇ ਵੀ ਕਿਸਮ ਦਾ ਕੋਈ ਅਧਿਕਾਰ ਨਹੀਂ ਰੱਖਦੀ, ਇਹ ਨੈਤਿਕ ਹੱਕ ਗਵਾ ਚੁੱਕੀ ਆ ਸਿੱਖਾਂ ਦੀ ਰਾਜਸੀ ਅਗਵਾਈ ਕਰਨ ਦਾ। ਇਸ ਕਰਕੇ ਇਹਨਾਂ ਦੀ ਥਾਂ ਨਵੀਂ ਭਰਤੀ ਕਰਕੇ ਨਵਾਂ ਅਕਾਲੀ ਦਲ ਜਿਹੜਾ ਹੈਗਾ ਉਹ ਬਣਾਉਣ ਦੀ ਪ੍ਰਕਿਰਿਆ ਤੋਰੀ ਜਾਓ। ਇਹ ਗੱਲ ਬੜੀ ਅਰਥ ਰੱਖਦੀ ਗੱਲ ਸੀਗੀ, ਪਰ ਇਹ ਦੱਬ ਜੇ ਗਈ ਤੇ ਹੋਰ ਕਈ ਗੱਲਾਂ ਚੱਲ ਪਈਆਂ। ਇਹਦਾ ਮਤਲਬ ਇਹ ਆ ਵੀ ਅਕਾਲ ਤਖਤ ਸਾਹਿਬ ਉਹੀ ਗੱਲ ਕਹਿ ਰਿਹਾ ਜਿਹੜੀ ਝੁੰਡਾ ਕਮੇਟੀ ਕਹਿ ਰਹੀ ਸੀ, ਜਿਹੜਾ ਪੰਥ ਕਹਿ ਰਿਹਾ ਸੀਗਾ ਵੀ ਇਹ ਜਿਹੜੀ ਮੌਜੂਦਾ ਬਾਦਲ ਦਲ ਵਾਲੀ ਲੀਡਰਸ਼ਿਪ ਆ ਇਹਦੀ ਨਾ ਨੀਤ ਸਾਫ਼ ਆ ਤੇ ਨਾ ਨੀਤੀ ਸਾਫ਼। ਇਹਦਾ ਨਜ਼ਰੀਆ ਜਿਹੜਾ ਹੈ ਉਹ ਐਂਟੀ ਪੰਥਕ, ਐਂਟੀ ਪੰਜਾਬ ਆ। ਇਹ ਵਿਕਾਸ ਬਕੂਸ ਦੇ ਦਮ ਗੱਜੇ ਮਾਰ ਕੇ ਲੋਕਾਂ ਨੂੰ ਭਰਮਾਉਣ ਨੂੰ ਫਿਰਦੇ ਸੀ, ਪਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ 'ਚ ਹਰ ਥਾਂ ਤੇ ਹਰਾਇਆ ਤੇ ਇਸ ਹਿਸਾਬ ਕਿਤਾਬ ਦੇ ਵਿੱਚ ਲੋਕ ਤਾਂ ਪਹਿਲਾਂ ਰੱਦ ਕਰੀ ਫਿਰਦੇ ਆ ਤੇ ਹੁਣ ਨਵੀਂ ਪਾਰਟੀ ਬਣਾਈ ਜਾਵੇ। ਇਸ ਫੈਸਲੇ ਦੇ ਵਿੱਚ ਸਿੱਖ ਜਗਤ ਨੂੰ ਇੱਕ ਨਵੀਂ ਆਸ ਦੀ ਕਿਰਨ ਦਿਖਣੀ ਚਾਹੀਦੀ ਸੀ।
ਪਰ ਇਹ ਗੱਲ ਬਹੁਤੀ ਜ਼ਿਆਦਾ ਚਰਚਾ 'ਚ ਆਉਣ ਨਹੀਂ ਦਿੱਤੀ ਗਈ, ਨਾ ਇਹ ਤੇ ਬੜੀ ਚਰਚਾ ਹੋਈ ਆ। ਵੈਸੇ ਤਾਂ ਇਹ ਆ ਕਿ 1994 ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸੀ ਉਹ ਅਕਾਲ ਤਖਤ ਸਾਹਿਬ ਤੋਂ ਬਣਾਇਆ ਗਿਆ ਸੀ, ਜਿਹਦੇ ਮੁਕਾਬਲੇ ਉੱਤੇ ਇਹ ਬਾਦਲ ਵਾਲਾ ਅਕਾਲੀ ਦਲ ਏਜੰਸੀ ਨੈਟਵਰਕ ਦੇ ਰਾਹੀਂ ਖੜਾ ਕੀਤਾ ਗਿਆ ਸੀ। ਇਹ ਗੱਲ ਕੋਈ ਨਵੀਂ ਨਹੀਂ ਹੈ। ਜਿਹੜਾ ਪਹਿਲਾਂ 1947 ਮੌਕੇ ਮਾਸਟਰ ਤਾਰਾ ਸਿੰਘ ਵਾਲਾ ਅਕਾਲੀ ਦਲ ਸੀ, ਉਹਨੂੰ ਵੀ ਲੋਕਾਂ ਦੇ ਵਿੱਚ ਬਦਨਾਮ ਕਰਨ ਤੋਂ ਬਾਅਦ ਜਿਹੜਾ ਸਾਧ ਫਤਿਹ ਸਿੰਘ ਸੀ ਤੇ ਸਾਧ ਚੰਨਣ ਸਿੰਘ, ਇਹਨਾਂ ਨੂੰ ਲਿਆ ਕੇ ਇੱਕ ਨਵਾਂ ਅਕਾਲੀ ਦਲ ਪੈਦਾ ਕੀਤਾ ਗਿਆ ਸੀ। ਉਸ ਅਕਾਲੀ ਦਲ ਨੇ ਜਿਹੜਾ ਪੰਜਾਬੀ ਸੂਬਾ ਜਦੋਂ ਬਣਨਾ ਸੀ ਉਦੋਂ ਚੰਦ ਚਾੜ੍ਹਤੇ, ਤੇ ਜਦੋਂ ਲੋਕਾਂ ਦੇ ਵਿੱਚ ਇਸ ਸਾਧ ਫਤਿਹ ਸਿੰਘ ਵਾਲੇ ਅਕਾਲੀ ਦਲ ਨੇ ਆਪਦੀਆਂ ਕਰਤੂਤਾਂ ਦਿਖਾਈਆਂ ਤਾਂ ਲੋਕ ਕਹਿਣ ਲਈ ਮਜਬੂਰ ਹੋ ਗਏ ਕਿ ਇਹਦੇ ਨਾਲੋਂ ਤਾਂ ਮਾਸਟਰ ਤਾਰਾ ਸਿੰਘ ਵਾਲੀ ਜਿਹੜੀ ਅਕਾਲੀ ਲੀਡਰਸ਼ਿਪ ਸੀ ਉਹ ਬਹੁਤ ਚੰਗੀ ਸੀ। ਇਸ ਸਾਧ ਫਤਿਹ ਸਿੰਘ ਵਾਲੇ ਅਕਾਲੀ ਦਲ ਤੋਂ ਬਾਅਦ ਵਿੱਚ ਉਹ ਅਕਾਲੀ ਦਲ ਸਾਡੇ ਸਾਹਮਣੇ ਆਉਂਦਾ ਜਿਹੜਾ ਸਾਧ ਲੌਂਗੋਵਾਲ ਵਾਲਾ ਅਕਾਲੀ ਦਲ ਕਿਹਾ ਜਾ ਸਕਦਾ। ਸਾਧ ਲੌਂਗੋਵਾਲ ਨੇ 84 ਮੌਕੇ ਜੋ ਕੁਝ ਕੀਤਾ, ਉਦੋਂ ਬਾਅਦ ਲੋਕ ਇਹ ਕਹਿਣ ਲੱਗ ਪਏ ਵੀ ਇਹਦੇ ਨਾਲੋਂ ਤਾਂ ਸਾਧ ਫਤਿਹ ਸਿੰਘ ਵਾਲਾ ਅਕਾਲੀ ਦਲ ਕਿਤੇ ਚੰਗਾ ਸੀ। ਤੇ ਜਦੋਂ ਹੁਣ ਲੌਂਗੋਵਾਲ ਦੇ ਅਕਾਲੀ ਦਲ ਤੋਂ ਬਾਅਦ ਵਿੱਚ ਬਰਨਾਲੇ ਹੁਣੀ ਮੁੱਖ ਮੰਤਰੀ ਬਣ ਕੇ ਦਰਬਾਰ ਸਾਹਿਬ ਦੇ ਵਿੱਚ ਐਕਸ਼ਨ ਕਰਵਾਉਂਦੇ ਆ, ਉਸ ਤੋਂ ਬਾਅਦ ਵਿੱਚ ਲੋਕਾਂ ਨੂੰ ਲੱਗਿਆ ਕਿ ਇਸ ਬਰਨਾਲੇ ਹੁਣਾ ਵਾਲੇ ਅਕਾਲੀ ਦਲ ਨਾਲੋਂ ਤਾਂ ਲੌਂਗੋਵਾਲ ਵਾਲਾ ਅਕਾਲੀ ਦਲ ਹੀ ਚੰਗਾ ਸੀ। ਏਦਾਂ ਕਰਦੇ ਕਰਾਉਂਦਿਆਂ ਨੂੰ ਆ ਹੁਣ ਬਾਦਲ ਵਾਲਾ ਅਕਾਲੀ ਦਲ ਟੱਕਰਿਆ ਸੀ, ਤੇ ਜਦੋਂ ਵੱਡਾ ਬਾਦਲ ਚਲਾਣੇ ਕਰ ਗਿਆ ਤੇ ਛੋਟੇ ਦੇ ਹੱਥ ਕਮਾਂਡ ਆਈ ਆ, ਭਾਵੇਂ ਕਰਤੂਤਾਂ ਉਸ ਵੇਲੇ ਦੀਆਂ ਨੇ, ਲੋਕ ਹੁਣ ਕਹਿਣ ਲੱਗ ਪਏ ਨੇ ਕਿ ਸੁਖਬੀਰ ਨਾਲੋਂ ਕਈ ਗੱਲਾਂ 'ਚ ਵੱਡਾ ਬਾਦਲ ਫੇਰ ਚੰਗਾ ਸੀ। ਹੁਣ ਇਸ ਗੱਲ ਦੇ ਉੱਤੇ ਅੱਜ ਦੇ ਸੰਦਰਭ ਵਿੱਚ ਜੇ ਗੱਲ ਕਰਨੀ ਹੋਵੇ ਤਾਂ ਉਸ ਦਿਨ ਜਿਹੜਾ ਫੈਸਲਾ ਕੀਤਾ ਗਿਆ ਕਿ ਇਹ ਬੰਦੇ ਤਨਖਾਹ ਭੁਗਤਣਗੇ, ਆਹ ਤਨਖਾਹਾਂ ਇਹਨਾਂ ਨੂੰ ਲਾਈਆਂ ਜਾਂਦੀਆਂ ਨੇ, ਤੇ ਇਹਦੇ ਵਿੱਚ ਇਹ ਗੱਲ ਵੀ ਆਖੀ ਗਈ ਕਿ ਇਹ ਸਾਰੇ ਦੇ ਸਾਰੇ ਜਿਹੜੇ ਆਗੂ ਨੇ ਇਹ ਅਯੋਗ ਤੇ ਅਨੈਤਿਕ ਅਯੋਗ ਸਾਬਤ ਹੋਏ ਨੇ, ਇਹਨਾਂ ਨੂੰ ਕੋਈ ਰਾਜਸੀ ਅਗਵਾਈ ਕਰਨ ਦਾ ਹੱਕ ਨਹੀਂ। ਪਰ ਅੱਜ ਬੜੀ ਹੈਰਾਨੀ ਵਾਲੀ ਗੱਲ ਹੈ, ਦੋ ਗੱਲਾਂ ਬੜੀਆਂ ਅਜੀਬੋ-ਗਰੀਬ ਸਾਹਮਣੇ ਆ। ਇੱਕ ਤਾਂ ਇਹ ਕਿ 3 ਦਿਨ ਦਾ ਉਦੋਂ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਹੁਕਮ ਹੋਇਆ ਸੀ ਕਿ 3 ਦਿਨ ਦੇ ਵਿੱਚ ਤੁਸੀਂ ਇੱਥੇ ਆ ਕੇ ਜਿਹੜੇ ਅਸਤੀਫੇ ਨੇ ਅਕਾਲੀ ਦਲ ਲੀਡਰਸ਼ਿਪ ਦੇ ਉਹ ਸਾਰੇ ਪ੍ਰਵਾਨ ਕਰਕੇ ਉਹਦੀ ਰਿਪੋਰਟ ਕੀਤੀ ਜਾ। ਅਕਾਲ ਤਖਤ ਸਾਹਿਬ ਤੋਂ ਜਿਹੜਾ ਉਸ ਦਿਨ ਲਿਖਤੀ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ ਤੇ ਸਾਡੇ ਕੋਲ ਪਹੁੰਚਿਆ, ਉਹਦੇ 'ਚ ਇਹ ਚੀਜ਼ ਪੜ੍ਹ ਕੇ ਅੱਜ ਬੜੀ ਹੈਰਾਨੀ ਹੋਈ ਹੈ ਕਿ 2 ਤਰੀਕ ਤੋਂ ਲੈ ਕੇ 3, 4, 5 ਤੱਕਰ ਕੱਲ ਤੱਕ ਜਾਣੀ ਕਿ ਉਹ ਰਿਪੋਰਟ ਅਕਾਲ ਤਖਤ ਸਾਹਿਬ ਤੇ ਦੇਣੀ ਸੀਗੀ ਇਹਨਾਂ ਨੇ ਕਿ ਜੀ ਅਸੀਂ ਉਹ ਸਾਰੇ ਜਿਹੜੇ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਸਾਰਿਆਂ ਦੇ ਅਸਤੀਫੇ ਆ ਉਹ ਪ੍ਰਵਾਨ ਕਰ ਲਏ। ਪਰ ਉਹ ਹੁਕਮਨਾਮੇ ਦੀ ਉਲੰਘਣਾ ਜਿਹੜੀ ਸੀਗੀ ਅਸੀਂ ਸੋਚਦੇ ਸੀ ਵੀ ਉਹ ਕਰਨਗੇ ਕਿ ਨਹੀਂ, ਪਰ ਅੱਜ ਸ਼ਾਮ 6 ਤਰੀਕ ਨੂੰ ਵੀ ਇਹ ਗੱਲ ਨਹੀਂ ਹੋਈ। ਇਹਦਾ ਮਤਲਬ ਕਿ ਬਾਦਲ ਦਲ ਦੀ ਲੀਡਰਸ਼ਿਪ ਨੇ ਉਸ ਫੈਸਲੇ ਨੂੰ ਕਿ ਜੀ 3 ਦਿਨ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਤੁਸੀਂ ਅਸਤੀਫੇ ਪ੍ਰਵਾਨ ਕਰਕੇ ਰਿਪੋਰਟ ਦੇਣੀ ਹੈ, ਉਹਨੂੰ ਮੰਨਿਆ ਨਹੀਂ। ਇਹ ਤੋਂ ਸ਼ੁਰੂਆਤ ਹੋ ਗਈ ਆ ਹੁਣ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣਾ ਨਹੀਂ। ਦੂਜੀ ਗੱਲ, ਅੱਜ ਜਦੋਂ ਕਿ ਇਹ ਲੀਡਰਸ਼ਿਪ ਸਾਰੀ ਤਨਖਾਹ ਭੁਗਤ ਰਹੀ ਹੈ ਤਾਂ ਬੜੀ ਚਤਰਾਈ ਦੇ ਨਾਲ ਇੱਕ ਮੀਟਿੰਗ ਸੱਦੀ ਗਈ ਆ ਜਿਹਦੇ ਵਿੱਚ ਇਹ ਤਨਖਾਹੀਏ ਵੀ ਉਹ 'ਚ ਸ਼ਾਮਲ ਹੋਏ ਨੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਇਹ ਜਿਹੜੇ ਤਨਖਾਹ ਭੁਗਤ ਰਹੇ ਲੀਡਰ ਨੇ ਇਹ ਸਾਰੇ ਪੂਰੇ ਜਿਵੇਂ ਆਮ ਸਧਾਰਨ ਬੰਦਾ ਹੁੰਦਾ,
ਜਿਹਨੂੰ ਕੋਈ ਤਨਖਾਹ ਨਹੀਂ ਲੱਗੀ ਹੋਈ ਉਵੇਂ ਆਪਦੀ ਲੀਡਰੀ ਘੋਟ ਰਹੇ ਨੇ ਤੇ ਸਾਰੇ ਡਾਕਟਰ ਦਲਜੀਤ ਸਿੰਘ ਚੀਮਾ, ਵਿਕਰਮ ਸਿੰਘ ਮਜੀਠੀਆ ਤੇ ਹੋਰ ਸਾਰੇ ਹੀ ਬੈਠੇ ਆ। ਇਸ ਮੌਕੇ ਉਹ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਸਾਰੇ ਜਿਹੜੇ ਲੋਕ ਨੇ ਜਦੋਂ ਇਹ ਤਨਖਾਹ ਭੁਗਤ ਰਹੇ ਨੇ ਤਾਂ ਕੀ ਇਹ ਆਪਦੀਆਂ ਉਹ ਸਿਆਸੀ ਸਰਗਰਮੀਆਂ ਉਵੇਂ ਕਰ ਸਕਦੇ ਆ, ਜਦੋਂ ਕਿ ਅਕਾਲ ਤਖਤ ਸਾਹਿਬ ਨੇ ਤਾਂ ਕਿਹਾ ਕਿ ਇਹ ਅਯੋਗ ਨੇ, ਇਹ ਅਗਵਾਈ ਕਰ ਹੀ ਨਹੀਂ ਸਕਦੇ। ਅੱਜ ਇਹਨਾਂ ਨੇ ਇਸ ਮੀਟਿੰਗ ਵਿੱਚ ਇਹ ਫੈਸਲਾ ਤੇ ਐਲਾਨ ਵੀ ਕੀਤਾ ਕਿ ਅਕਾਲੀ ਦਲ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਲੜੇ, ਅਸੀਂ ਚੋਣਾਂ ਲੜਾ। ਤੇ ਫਿਰ ਅਕਾਲ ਤਖਤ ਸਾਹਿਬ ਦਾ ਜਿਹੜਾ ਇਹਨਾਂ ਨੂੰ ਤਨਖਾਹੀਆ ਕਰਾਰ ਦੇਣ ਵਾਲਾ ਉਹ ਸਾਰਾ ਕੁਝ ਦਾ ਕੀ ਅਰਥ ਰਹਿ ਗਿਆ, ਜਦੋਂ ਇਹ ਤਾਂ ਲੋਕਾਂ ਦੇ ਵਿੱਚ ਮੀਟਿੰਗਾਂ ਕਰਕੇ ਆਪਦੀ ਐਲਾਨ ਪ੍ਰੋਗਰਾਮ ਸਾਰੇ ਕਰਦੇ ਫਿਰਦੇ। ਸੋ ਖਾਲਸਾ ਪੰਥ ਨੂੰ ਵਿਦਵਾਨ, ਮਾਹਿਰ, ਕੌਮ ਦੇ ਚਿੰਤਕ ਅਗਵਾਈ ਦੇਣ, ਸਮਝਾਉਣ ਕਿ ਕੀ ਸਿੱਖ ਰਹਿਤ ਮਰਿਆਦਾ ਇਸ ਗੱਲ ਦੀ ਆਗਿਆ ਦਿੰਦੀ ਹੈ ਕਿ ਜੇਕਰ ਤੁਸੀਂ ਤਨਖਾਹੀਏ ਹੋ, ਤਨਖਾਹ ਭੁਗਤ ਰਹੇ ਹੋ, ਉਸ ਮੌਕੇ ਤੁਸੀਂ ਉਹ ਸਾਰਾ ਕੁਝ ਵੀ ਕਰਦੇ ਰਹਿ ਸਕਦੇ ਹੋ ਜਿਹੜਾ ਕਿ ਇੱਕ ਆਮ ਸਿੱਖ ਲਈ ਤਾਂ ਉਹਦੀ ਆਗਿਆ ਹੈ, ਪਰ ਤਨਖਾਹੀਏ ਨੂੰ ਉਹਦੀ ਆਗਿਆ ਨਹੀਂ ਹੁੰਦੀ। ਕੀ ਖਾਲਸਾ ਪੰਥ ਦੇ ਚਿੰਤਕ, ਵਿਦਵਾਨ ਸੱਜਣ ਸਾਨੂੰ ਸਮਝਾਉਣਗੇ ਕਿ ਜਦੋਂ ਅਕਾਲ ਤਖਤ ਸਾਹਿਬ ਨੇ ਇਹ ਲੈਕੀ ਦੇਤਾ ਵੀ ਇਹ ਅਗਵਾਈ ਦੇ ਲਾਇਕ ਨਹੀਂ ਹੈਗੇ, ਇਹ ਤਾਂ ਹੁਣ ਤਨਖਾਹ ਭੁਗਤ ਦੇ ਵਕਤ ਹੀ ਅਗਵਾਈਆਂ ਦਿੰਦੇ ਫਿਰਦੇ ਆ, ਮੀਟਿੰਗਾਂ ਕਰਦੇ ਫਿਰਦੇ। ਖੈਰ, ਅੱਜ ਇਹ ਸਾਰੇ ਮਸਲੇ ਦੇ ਉੱਤੇ ਇੱਕ ਬਿਆਨ ਆਇਆ, ਮੈਂ ਉਹ ਬਿਆਨ ਪੜ੍ਹ ਕੇ ਸੰਗਤ ਨਾਲ ਇਸ ਮਸਲੇ ਤੇ ਅਗਲੀ ਗੱਲ ਸਾਂਝੀ ਕਰਾਂਗਾ। ਬਿਆਨ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੜੈਣ, ਬੀਬੀ ਪਰਮਜੀਤ ਕੌਰ ਲਾਂਡਰਾ, ਮਹਿੰਦਰ ਸਿੰਘ ਹੁਸੈਨਪੁਰ, ਕਰਨੈਲ ਸਿੰਘ ਪੰਜੋਲੀ ਤੇ ਮਿੱਠੂ ਸਿੰਘ ਕਾਨੇ ਕੇ SGPC ਦੇ ਮੈਂਬਰਾਂ ਵੱਲੋਂ ਆਵਾਜ਼ ਉਠਾਉਂਦੇ ਹੋਏ ਕਿਹਾ ਹੈ ਕਿ ਅਕਾਲੀ ਲੀਡਰਸ਼ਿਪ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਭਗੌੜਾ ਹੋਣ ਦਾ ਸਬੂਤ ਪੇਸ਼ ਕੀਤਾ ਹੈ, ਜਿਹੜਾ ਕਿ ਅਤ ਮੰਦਭਾਗਾ ਹੈ। ਜਾਰੀ ਆਪਣੇ ਬਿਆਨ ਵਿੱਚ SGPC ਮੈਂਬਰਾਂ ਨੇ ਕਿਹਾ ਕਿ ਸਿੰਘ ਸਾਹਿਬਾਨਾਂ ਵੱਲੋਂ ਆਦੇਸ਼ ਹੋਏ ਸੀ ਅਸਤੀਫਾ ਦੇ ਚੁੱਕੇ ਲੀਡਰਾਂ ਦਾ 3 ਦਿਨ ਅੰਦਰ ਅਸਤੀਫਾ ਸਵੀਕਾਰ ਕਰਕੇ ਸਕੱਤਰੇਤ ਅਕਾਲ ਤਖਤ ਸਾਹਿਬ ਨੂੰ ਜਾਣਕਾਰੀ ਭੇਜੀ ਜਾਵੇ, ਪਰ ਅੱਜ ਇਸ ਦੇ ਉਲਟ ਜਾ ਕੇ ਵਰਕਿੰਗ ਕਮੇਟੀ ਦੇ ਮੁਖੀ ਬਲਵਿੰਦਰ ਸਿੰਘ ਭੂੰਦੜ ਨੇ ਕੌਮ ਨੂੰ ਸ਼ਰਮਸ਼ਾਰ ਕੀਤਾ ਹੈ। ਇਸ ਦੇ ਨਾਲ ਹੀ ਮੈਂਬਰਾਂ ਨੇ ਕਿਹਾ ਕਿ ਜਿਸ ਵਿਵਾਦਤ DGP ਸਮੇਧ ਸੈਣੀ ਦੀ ਨਿਯੁਕਤੀ ਕਰਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਅੱਜ ਉਸੇ ਸਮੇਧ ਸੈਣੀ ਦੇ ਵਕੀਲ ਰਹੇ ਸਤਨਾਮ ਸਿੰਘ ਕਲੇਰ, ਜਿਹੜੇ ਕਿ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਵੀ ਨੇ, ਉਹਨਾਂ ਦੇ ਬੇਟੇ ਅਰਸ਼ਦੀਪ ਸਿੰਘ ਕਲੇਰ ਜਿਹੜੇ ਮੁੱਖ ਬੁਲਾਰੇ ਨੇ, ਅੱਜ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਅਰਸ਼ਦੀਪ ਸਿੰਘ ਕਲੇਰ ਦਾ ਹਾਜ਼ਰ ਹੋਣਾ ਇਸ ਗੱਲ ਦੀ ਜਿਹੜੀ ਗਵਾਹੀ ਭਰਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਹਾਲੇ ਤੱਕ ਵੀ ਪੰਥਕ ਗਲਤੀਆਂ ਤੋਂ ਕੋਈ ਸਬਕ ਨਹੀਂ ਲਿਆ ਤੇ ਹਾਲੇ ਵੀ ਕੌਮ ਨਾਲ ਚਤਰਾਈ ਕੀਤੀ ਜਾ ਰਹੀ। ਅਸਤੀਫਾ ਦੇ ਚੁੱਕੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ NK ਸ਼ਰਮਾ ਦਾ ਕੋਰ ਕਮੇਟੀ 'ਚ ਸ਼ਾਮਲ ਹੋਣਾ ਬਿਲਕੁਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਤਲਾਂਜਲੀ ਦੇਣਾ ਹੈ, ਕਿਉਂਕਿ ਇਸ ਨਾਲ ਲੀਡਰਾਂ ਦਾ ਦੋਹਰਾ ਚਿਹਰਾ ਨੰਗਾ ਹੋ ਰਿਹਾ ਹੈ। ਕਿਉਂਕਿ ਵਰਕਿੰਗ ਕਮੇਟੀ ਦੀ ਮੀਟਿੰਗ ਲਈ ਸਿੰਘ ਸਾਹਿਬਾਨ ਤੋਂ ਕੁਝ ਦਿਨ ਦਾ ਸਮਾਂ ਇਹ ਕਹਿ ਕੇ ਮੰਗਿਆ ਗਿਆ ਸੀ ਕਿ ਅਸੀਂ ਸੇਵਾ ਤੱਕ ਮੀਟਿੰਗ ਨਹੀਂ ਕਰ ਸਕਦੇ। ਜੇਕਰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਜਾ ਸਕਦੀ ਹੈ ਤਾਂ ਵਰਕਿੰਗ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਬੁਲਾਈ ਜਾ ਸਕਦੀ? ਇਹ ਸਪਸ਼ਟ ਕਰਨ ਕਿ ਅਸਤੀਫੇ ਕਦੋਂ ਸਵੀਕਾਰ ਕੀਤੇ ਜਾਣਗੇ। ਇਸ ਲਈ ਜਿਹੜੇ ਸਵਾਲ ਸੰਗਤ ਵਿੱਚ ਉੱਠ ਰਹੇ ਨੇ, ਇਸ ਲਈ ਜਥੇਦਾਰ ਸਾਹਿਬ ਤੋਂ 10 ਦਿਨ ਦਾ ਸਮਾਂ ਹੋਰ ਮੰਗਿਆ ਗਿਆ ਹੈ, ਉਹ ਵੀ ਕਿਸੇ ਸਾਜ਼ਿਸ਼ ਤਹਿਤ ਮੰਗਿਆ ਗਿਆ ਹੈ। ਇਹ ਗਹਿਰੀ ਚਰਚਾ ਦਾ ਵਿਸ਼ਾ ਹੈ। ਜਾਰੀ ਬਿਆਨ ਵਿੱਚ SGPC ਮੈਂਬਰਾਂ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਸਖਤ ਨਿੰਦਿਆ ਕਰਦੇ ਹਾਂ। ਇਸ ਪੂਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਵੇ, ਇਸ ਦੇ ਪਿੱਛੇ ਕਾਰਨਾਂ ਦਾ ਪਤਾ ਲੱਗਣਾ ਚਾਹੀਦਾ ਤੇ ਇਹ ਜਾਨਲੇਵਾ ਹਮਲਾ ਮੰਦਭਾਗਾ। ਇਹ ਜਿਹੜਾ ਬਿਆਨ
ਇਹ ਤਕਰੀਬਨ ਸੁਧਾਰ ਜਿਹੜੀ ਲਹਿਰ ਵਾ ਜਿਹੜੇ ਬਾਦਲ ਦਲ ਦੇ ਵਿੱਚੋਂ ਬਾਗੀ ਹੋਏ ਹੈ ਤਾਂ ਇਹਨਾਂ ਚੋਂ ਵੀ ਕਈ ਦਾਗੀ, ਇਹਨਾਂ ਨੇ ਇਹ ਅੱਜ ਬਿਆਨ ਜਾਰੀ ਕੀਤਾ। ਇਸ ਬਿਆਨ ਦਾ ਜੇ ਆਪਾਂ ਹੁਣ ਵਿਆਖਿਆ ਕਰਨੀ ਹੋਵੇ ਤਾਂ ਉਹ ਇਹ ਬਣਦੀ ਆ ਕਿ ਸਮੇਧ ਸੈਣੀ ਦਾ ਵਕੀਲ ਆ ਜਿਹੜਾ, ਉਹ ਅਰਸ਼ਦੀਪ ਕਲੇਰ ਤੇ ਸਤਨਾਮ ਕਲੇਰ, ਇਹ ਲੋਕ ਜਿਹੜੇ ਨੇ ਵਿੱਚ ਹੀ ਇਹ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਚ ਨੇ, ਵਿੱਚ ਹੀ ਇਹ ਬਾਦਲ ਦਲ ਦੀਆਂ ਮੀਟਿੰਗਾਂ ਚਾਹੁੰਦੇ ਨੇ। ਇਹ ਮੀਟਿੰਗਾਂ ਉਹ ਨੇ ਜਿਹੜੀਆਂ ਅਕਾਲ ਤਖਤ ਸਾਹਿਬ ਦੇ ਜਾਰੀ ਹੋਏ ਹੁਕਮਨਾਮੇ ਅਨੁਸਾਰ ਹੋਣੀਆਂ ਨਹੀਂ ਚਾਹੀਦੀਆਂ। ਜੇ ਇਹ ਮੀਟਿੰਗ ਹੋ ਸਕਦੀ ਆ ਤਾਂ ਫਿਰ ਉਹ ਮੀਟਿੰਗ ਕਿਉਂ ਨਹੀਂ ਹੋ ਸਕਦੀ ਜਿਹਦੇ ਵਿੱਚ ਅਸਤੀਫੇ ਪ੍ਰਵਾਨ ਕਰਨੇ ਸੀ। ਕੁੱਲ ਮਿਲਾ ਕੇ ਇਸ ਵੇਲੇ ਪੰਥਕ ਸਫਾਂ ਦੇ ਅੰਦਰ ਅੰਦਰ ਇਹ ਚਰਚਾ ਛਿੜ ਚੁੱਕੀ ਹੈ ਕਿ ਜਿਹੜਾ ਉਸ ਦਿਨ ਬੜਾ ਸਖਤ, ਬੜਾ ਤਲਖ, ਬੜਾ ਤਿੱਖਾ ਤੇ ਬੜਾ ਗਹਿ ਘਾਟਵਾਂ ਫੈਸਲਾ ਆਇਆ ਸੀ, ਉਹਦੇ ਖਿਲਾਫ ਮਾਹੌਲ ਸਿਰਜਣ ਦਾ ਕੰਮ ਚੱਲ ਪਿਆ ਹੈ। ਉਹਦੇ ਤੋਂ ਬਚ ਕੇ ਨਿਕਲਣ ਦੇ ਰਾਹ ਲੱਭੇ ਜਾਣ ਲੱਗ ਪਏ। ਮੈਂ ਥੋੜਾ ਜਿਹਾ ਗੱਲ ਨੂੰ ਹੋਰ ਸੌਖਾ ਕਰ, ਲੋਕਾਂ ਨੂੰ, ਮੈਨੂੰ ਵੀ ਬਹੁਤ ਸਾਰੇ ਭੈਣ ਭਰਾਵਾਂ ਨੇ ਫੋਨ ਕੀਤੇ ਆ, ਗੱਲਾਂ ਕੀਤੀਆਂ, ਮਿਲਣ ਵੀ ਆਏ ਆ ਕੁਝ ਨੌਜਵਾਨ। ਬਹੁਤ ਸਾਰੇ ਸਿੱਖ ਸਿਆਸਤ ਦੇ ਵਿੱਚ ਸਰਗਰਮ ਹੋਣ ਦੇ ਇੱਛੁਕ ਨੌਜਵਾਨ, ਜਿਨ੍ਹਾਂ ਨੂੰ ਬਾਦਲਕਿਆਂ ਦੀ ਸਿਆਸਤ ਜਾਂ ਬਾਦਲਕਿਆਂ ਦਾ ਸਾਰਾ ਸਿਸਟਮ ਪ੍ਰਵਾਨ ਨਹੀਂ ਸੀ, ਉਹਨਾਂ ਨੂੰ ਇੱਕ ਆਸ ਦੀ ਕਿਰਨ ਦਿਖੀ ਸੀ ਕਿ ਚਲੋ ਅਸੀਂ ਮਾਨ ਦਲ ਵਾਲੀ ਸਿਆਸਤ ਵਿੱਚ ਜੇ ਨਹੀਂ ਚੱਲ ਸਕੇ ਤਾਂ ਜਿਹੜਾ ਨਵਾਂ ਅਕਾਲੀ ਦਲ ਬਣਨ ਜਾ ਰਿਹਾ, ਇਹਦੇ ਰਾਹੀਂ ਅਸੀਂ, ਕਿਉਂਕਿ ਹੁਣ ਉਹ ਤਾਂ ਫਾਰਗ ਹੋ ਰਹੇ ਨੇ ਜਿਹੜੇ ਦਾਗੀ ਸੀ, ਤੇ ਉਹ ਸਾਰੇ ਜਿਨ੍ਹਾਂ ਨੇ ਪੰਥਕ ਏਜੰਡਾ ਤਿਆਗਿਆ ਹੋਇਆ ਸੀ, ਜਦੋਂ ਹੁਣ ਇੱਕ ਪੰਥ ਪ੍ਰਸਤ, ਕੌਮ ਪ੍ਰਸਤ ਸਿੱਖ ਨੀਤੀ ਨਿਸ਼ਾਨੇ ਨੂੰ ਅਪਣਾਇਆ ਹੋਇਆ ਅਕਾਲੀ ਦਲ ਬਣ ਜਾ ਰਿਹਾ, ਸਿੰਘ ਸਾਹਿਬਾਨ ਨੇ ਹੁਕਮ ਕਰਤਾ, ਕਿਉਂਕਿ ਜਿਹੜਾ ਲਿਖਤੀ ਤੌਰ ਤੇ ਦਿੱਤਾ ਹੋਇਆ ਉਹ ਬੜਾ ਸਪਸ਼ਟ ਵਾ ਕਿ ਪਹਿਲੋਂ ਵਾਲੇ ਖਤਮ, ਨਵਾਂ ਅਕਾਲੀ ਦਲ ਬਣੇ ਤੇ ਨਵੇਂ ਅਕਾਲੀ ਦਲ ਦੀ ਭਰਤੀ ਲਈ ਆਧਾਰ ਕਾਰਡ ਵਰਤੋ, ਜੇ ਉਹ ਸਾਰਾ ਕੁਝ ਲਿਖਿਆ ਜਥੇਦਾਰ ਸਾਹਿਬਾਨ। ਸੋ ਜਿਹੜੇ ਨੌਜਵਾਨਾਂ ਨੂੰ ਲੱਗਦਾ ਕਿ ਦੇਖੋ ਜੀ ਅਸੀਂ 1978 ਤੋਂ ਚੱਲੇ ਸੰਘਰਸ਼ ਵਿੱਚ, ਕੋਈ 10 ਸਾਲ ਸਾਡਾ ਸਫ਼ਰ ਆ, ਕੋਈ 15 ਸਾਲ ਸਫ਼ਰ ਆ, ਅਸੀਂ ਕੌਮ ਪ੍ਰਸਤੀ ਦੇ ਮਾਦੇ ਨਾਲ ਲਬਰੇਜ਼ ਬੰਦੇ ਆ ਤੇ ਹੁਣ ਅਸੀਂ ਵੀ ਪੰਥ ਦੀ ਸੇਵਾ ਕਰਨੀ ਚਾਹੁੰਦੇ ਆ। ਇਹਨਾਂ ਬਾਦਲਕਿਆਂ ਨੇ ਰਵਾਇਤੀ ਰਾਹ ਤੇ ਚੱਲ ਕੇ ਕੋਈ ਐਮਐਲਏ, ਐਮਪੀ, ਸ਼੍ਰੋਮਣੀ ਕਮੇਟੀ ਮੈਂਬਰ, ਬਲਾਕ ਸੰਮਤੀ ਮੈਂਬਰ, ਕੁਝ ਹੋਰ ਮੈਂਬਰ ਬਣ ਕੇ ਜਿਹੜੇ ਲੱਲਰ ਲਾਉਣੇ ਸੀ ਲਾ ਤੇ, ਹੁਣ ਇਹਨਾਂ ਦੀ ਥਾਂ ਤੇ ਕੌਮ ਪ੍ਰਸਤ, ਪੰਥ ਪ੍ਰਸਤ ਬੰਦੇ ਜਿਹੜੇ ਨੇ ਉਹ ਆਉਣੇ ਚਾਹੀਦੇ ਆ। ਤੇ ਅਸੀਂ ਕਿਉਂ ਨਾ ਹੁਣ ਕੋਈ ਜਿਹੜੇ ਗੈਰ ਸਿੱਖ ਆ ਉਹ ਥੋੜੀ ਅਕਾਲੀ ਦਲ ਦੇ ਰਾਹੀਂ ਅਸੀਂ ਹੁਣ ਕਰੀਏ ਸੇਵਾ। ਤੇ ਆ ਜਿਹੜਾ ਰੌਣਕ ਮੇਲਾ ਹੁਣ ਲੱਗ ਰਿਹਾ ਦੇਖਣ ਤੋਂ, ਇਹ ਤੋਂ ਸਾਫ਼ ਦਿਖਦਾ ਵੀ ਨਵੀਂ ਭਰਤੀ ਜਾਂ ਨਵੇਂ ਚਿਹਰਿਆਂ ਨੂੰ ਮੌਕਾ ਕਿਹਨੇ ਦੇਣਾ। ਇਹ ਤਾਂ ਹੁਣ ਉਹੀ ਜੁੱਲੀ ਤੇ ਉਹੀ ਰਾਮ ਨਾਰਾਇਣ, ਇਹ ਤਾਂ ਜੀ ਹੁਣ ਖੋਤੀ ਜਿਹੜੀ ਆ ਨਾ, ਮੁੜ ਘਿੜ ਕੇ ਉੱਥੇ ਹੀ ਬਸ ਆ ਰਹੀ। ਉਹ ਸਾਫ਼ ਦੇਖ ਰਿਹਾ ਕਿ ਬਾਦਲ ਦਲ ਨੇ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਨੂੰ ਤਿਆਗਣ ਦਾ, ਉਹਦੇ ਤੋਂ ਭਗੌੜਾ ਹੋਣ ਦਾ ਰਾਹ ਲੱਭਿਆ। ਉਹਨਾਂ ਨੇ ਹਮਦਰਦੀ ਜਾਂ ਇਹ ਦਿਖਾਉਣ ਲਈ ਆ ਜਿਹੜੀ ਤਨਖਾਹ ਵਾਲੀ ਗੱਲ ਆ ਜਿਹਦੇ ਉੱਤੇ ਚਰਚਾ ਛਿੜਦੀ ਰਹੀ ਆ ਕਿ ਕਿਉਂ ਐਉਂ ਕੈਮਰਿਆਂ ਦੀ ਹਾਜ਼ਰੀ ਵਿੱਚ ਤਨਖਾਹ ਦਿਖਾਈ ਜਾ ਰਹੀ ਆ, ਕਿਉਂ ਐਵੇਂ ਸੈਲੀਬ੍ਰੇਟ ਕੀਤਾ ਜਾ ਰਿਹਾ, ਇਹ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਉਹਨਾਂ ਨੇ ਇਲੈਕਸ਼ਨਾਂ ਵੀ ਲੜਨ ਦਾ ਐਲਾਨ ਕਰ ਲਿਆ ਆ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਨੇ। ਸੋ ਉਹਨਾਂ ਦੀ ਸਾਰੀ ਸਿਆਸਤ ਜਾਂ ਸਾਰਾ ਕੁਝ ਉਹਨਾਂ ਨੂੰ ਤਾਂ ਇਉਂ ਲੱਗਦਾ ਕਿ ਅਸੀਂ ਬਸ ਹੁਣ ਸੁਰਖਰੂ ਆ, ਜਿਹੜਾ ਸਾਡੇ ਤੇ ਪਿਛਲੇ 10-15 ਸਾਲ ਦਬਾਅ ਸੀ ਕਿ ਪਹਿਲੋਂ ਬਰਗਾੜੀ ਤੇ ਬਹਿਬਲ ਤੇ ਸੈਣੀ ਤੇ ਆਲਮ ਤੇ ਹੋਰ ਮਸਲਿਆਂ ਤੋਂ ਸੁਰਖਰੂ ਹੋ ਕੇ ਆਓ ਫੇਰ ਗੱਲ ਕਰਾਂਗੇ। ਉਹਨਾਂ ਨੂੰ ਲੱਗਦਾ ਸੀ ਸੁਰਖਰੂ ਹੋ ਚੁੱਕੇ ਆ ਤੇ ਹੁਣ ਸਾਨੂੰ ਕਿਸੇ ਕਿਸਮ ਦੀ ਰੋਕ ਟੋਕ ਨਹੀਂ ਹੈ। ਹੁਣ ਇੱਕ ਪਾਸੇ ਤਾਂ ਖਾਲਸਾ ਪੰਥ ਦੇ ਉਹ ਪਾਕ ਪਵਿੱਤਰ ਉੱਚੇ ਸੁੱਚੇ ਜਜ਼ਬਾਤ ਨੇ ਜਿਹਦੇ ਤਹਿਤ ਇਹ ਬਾਦਲ ਦਲ ਦੀ ਲੀਡਰਸ਼ਿਪ ਇੱਕ ਖਲਨਾਇਕ ਦੇ ਰੂਪ ਦੇ ਵਿੱਚ ਨਜ਼ਰ ਪੈਂਦੀ ਹੈ। ਜਦੋਂ ਉਹਨਾਂ ਪਾਕ ਪਵਿੱਤਰ ਉੱਚੇ ਸੁੱਚੇ ਜਜ਼ਬਿਆਂ ਨੂੰ
ਅਕਾਲ ਤਖਤ ਸਾਹਿਬ ਤੋਂ ਇੱਕ ਰਾਹਤ ਮਿਲੀ ਤਾਂ ਉਹਦੇ ਬਿਲਕੁਲ ਉਲਟ ਫਿਰ ਉਸ ਜਜ਼ਬਾਤ ਨੂੰ ਚੜਾਉਣ ਵਾਲੀ ਗੱਲ ਕਰਕੇ ਕੀਤਾ ਕੀ ਜਾ ਰਿਹਾ। ਸਾਰੇ ਪੰਥ ਨੇ ਜਾਂ ਆ ਜਿਹੜਾ ਪ੍ਰੈਸ ਨੋਟ ਆਪਾਂ ਹੁਣ ਪੜ੍ਹ ਕੇ ਹਟੇ ਆ ਉਹਦੇ ਵਿੱਚ ਵੀ ਇਹ ਲਿਖਿਆ ਕਿ ਸੁਖਬੀਰ ਸਿੰਘ ਬਾਦਲ ਉੱਤੇ ਹਮਲੇ ਦੀ ਸਖਤ ਨਿੰਦਿਆ ਕਰਦੇ। ਬੜੇ ਲੋਕਾਂ ਨੇ ਇਸ ਗੱਲ ਦੇ ਉੱਤੇ ਆਪਦਾ ਵਿਰੋਧ ਦਰਜ ਕਰਵਾਇਆ ਕਿ ਚਾਹੇ ਜੋ ਮਰਜ਼ੀ ਕਹੋ ਜੀ, ਉੱਥੇ ਬੈਠੇ ਹੋਏ ਬਾਦਲ ਤੇ ਜਿਹੜਾ ਅਟੈਕ ਹੋਇਆ ਉਹ ਬਹੁਤ ਮਾੜਾ। ਹੁਣ ਤੁਸੀਂ ਇਹ ਦੱਸੋ ਕਿ ਜਦੋਂ ਉਹ ਸ਼ਰੇਆਮ ਇਹ ਸਾਰੇ ਹੁਕਮਨਾਮੇ ਨੂੰ ਚੈਲੰਜ ਕਰਕੇ ਆਪਣੀਆਂ ਐਕਟੀਵਿਟੀਜ਼ ਕਰਨੀਆਂ ਸ਼ੁਰੂ ਕਰਨਗੇ ਤੇ ਇਹਨਾਂ ਲੀਡਰਾਂ ਦਾ ਸੰਗਤ ਵਿੱਚ ਵਿਚਰਨਾ ਸੌਖਾ ਹੋਊਗਾ ਔਖਾ ਹੋਊ। ਜਿਵੇਂ ਬਰਗਾੜੀ ਤੇ ਬਾਈਬਲ ਕਾਂਡ ਤੋਂ ਬਾਅਦ ਘੱਟੋ ਘੱਟ 2 ਮਹੀਨੇ ਥਾਂ ਥਾਂ ਦੇ ਉੱਤੇ ਇਹ ਅਕਾਲੀ ਲੀਡਰਸ਼ਿਪ ਘਰਾਂ ਚੋਂ ਬਾਹਰ ਨਿਕਲਦੀ ਸੀ ਤਾਂ ਲੋਕ ਇਹਨਾਂ ਦੇ ਨਾਲ ਬਦਸਲੂਕੀ ਬਦਕਲਾਮੀ ਕਰਦੇ ਸੀ। ਤੇ ਇੱਕ ਥਾਂ ਦੇ ਉੱਤੇ ਤਾਂ ਸਕੂਲ ਦੀ ਪਤਾ ਨਹੀਂ ਕਿਹੜੀ ਇਮਾਰਤ ਦੀ ਉੱਥੇ ਮਾਲਵੇ ਦੇ ਵਿੱਚ ਕੰਧ ਪਾੜ ਕੇ ਸੁਖਬੀਰ ਬਾਦਲ ਨੂੰ ਵਿੱਚ ਦੀ ਕੱਢ ਕੇ ਤੋੜਨਾ ਪਿਆ ਸੀ। ਤੇ ਆ ਜਿਹੜਾ ਮਾਹੌਲ ਹੁਣ ਬਣਾਇਆ ਜਾ ਰਿਹਾ ਇਹ ਤਾਂ ਫੇਰ ਸੰਗਤ ਨੂੰ ਭੜਕਾਉਣ ਵਾਲਾ ਨਾ। ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਜਾਰੀ ਹੋਏ ਹੁਕਮਾਂ ਨੂੰ ਵੀ ਨਹੀਂ ਮੰਨਣ ਨੂੰ ਤਿਆਰ ਤੇ ਫੇਰ ਗੱਲ ਇਹ ਚੱਲੀ ਕਿੱਧਰ ਨੂੰ। ਸੋ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਜੀ ਬੜਾ ਮਾੜਾ ਕੰਮ ਹੋ ਗਿਆ, ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਊ, ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਸਾਰਿਆਂ ਤੋਂ ਇਹ ਕਹਾ ਕੇ ਹਟਣਗੇ ਕਿ ਇਹ ਤਾਂ ਸਾਰੇ ਹੈ ਹੀ ਜੁੱਤੀਆਂ ਦੇ ਲਾਇਕ ਨੇਗੇ। ਜਦੋਂ ਤੁਹਾਨੂੰ ਪਿਛਲੇ 15 ਸਾਲ ਲੋਕ ਇਸ ਗੱਲ ਲਈ ਟਾਰਗੇਟ ਕਰਦੇ ਰਹੇ ਆ ਕਿ ਤੁਸੀਂ ਗਲਤ ਹੋ ਤੇ ਜੇ ਤੁਹਾਨੂੰ ਇੱਕ ਵੇ ਆਊਟ ਮਿਲਿਆ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਰਾਹੀਂ ਇੱਕ ਵਾਰ ਆਪਦੀ ਤਨਖਾਹ ਲਵਾਓ ਤੇ ਉੱਥੋਂ ਜਿਹੜੇ ਹੁਕਮ ਹੋਏ ਉਹਨਾਂ ਨੂੰ ਮੰਨੋ, ਤਾਂ ਹੁਕਮਾਂ ਨੂੰ ਚੁਣੌਤੀ ਦੇ ਕੇ ਜੋ ਤੁਸੀਂ ਮਾਹੌਲ ਸਿਰਜਣ ਜਾ ਰਹੇ ਹੋ ਇਹ ਤਾਂ ਬਹੁਤ ਖਤਰਨਾਕ ਹੈ। ਕਹਿਣ ਤੋਂ ਭਾਵ ਇਹ ਕਿ ਕੰਮ ਜਿਹੜਾ ਹੁਣ ਇੱਕ ਵਾਰੀ ਫੇਰ ਕਸੂਤਾ ਜਿਹਾ ਹੁੰਦਾ ਜਾ ਰਿਹਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਬਣੇ ਰਵੇ। ਅਸੀਂ ਤਾਂ ਕੱਲ ਵੀ ਗੱਲ ਆਖੀ ਸੀ ਜਦੋਂ ਇਹ ਚਰਚਾ ਕੀਤੀ ਸੀ ਕਿ ਇੱਕ ਪੁਰਾਣਾ ਕੋਈ ਨੌਜਵਾਨ ਆ ਪਠਾਨਕੋਟ ਦਾ ਅਕਾਲੀ ਦਲ ਬਾਦਲ ਦਾ ਜਿਹਨੇ ਪੱਗ ਲਾਹੀ ਆ, ਹੁਣ ਤਾਂ ਉਹ ਖਾਤੇ ਖੂਤੇ ਆਪਦੇ ਸਾਰੇ ਇੰਸਟਾਗ੍ਰਾਮ ਵਟਸਐਪ ਫੇਸਬੁੱਕ ਸਭ ਬੰਦ ਕਰਕੇ ਬਹਿ ਗਿਆ। ਤੇ ਜਿਹੜਾ ਉੱਥੇ ਉਹਨੂੰ ਕੋਈ ਮਾੜਾ ਚੰਗਾ ਹੋ ਜਾਵੇ ਉਹ ਵੀ ਗੱਲ ਗਲਤ ਆ ਤੇ ਜਿਹੜੇ ਕਰਨਗੇ ਉਹਨਾਂ ਤੇ ਵੀ ਕਾਰਵਾਈ ਹੋਊਗੀ ਨਾ, ਉਹ ਵੀ ਗੱਲ ਗਲਤ ਆ। ਸੋ ਅਸੀਂ ਤਾਂ ਇਹ ਸੋਚਦੇ ਹਾਂ ਕਿ ਸਿੱਖਾਂ ਦੇ ਵਿੱਚ ਅੰਦਰੂਨੀ ਖਾਨਾ ਜੰਗੀ ਵਾਲਾ ਮਾਹੌਲ ਨਹੀਂ ਹੋਣਾ ਚਾਹੀਦਾ। ਸਿੱਖ ਬੇਸ਼ੱਕ ਅੱਡੋ ਅੱਡ ਖਿਆਲਾਂ ਦੇ ਅੱਡੋ ਅੱਡ ਵਿਚਾਰਾਂ ਦੇ ਹੋਣ, ਪਰ ਸਿੱਖਾਂ ਦੀ ਸਾਂਝੀ ਜਿਹੜੀ ਸੋਚ ਆ ਉਹ ਦਿੱਲੀ ਅਤੇ ਨਾਗਪੁਰ ਦੇ ਖਿਲਾਫ ਹੋ। 2 ਤਰ੍ਹਾਂ ਦੀ ਸੋਚ ਸਿੱਖਾਂ ਦੇ ਵਿੱਚ ਹੋਣੀ ਚਾਹੀਦੀ। ਇੱਕ ਤਾਂ ਜਿਸ ਸਿਸਟਮ ਤੋਂ ਇਸ ਵੇਲੇ ਸਿੱਖੀ ਅਤੇ ਸਿੱਖਾਂ ਨੂੰ ਖਤਰਾ, ਇੱਕ ਤਾਂ ਨਾਗਪੁਰ ਵਾ, ਦੂਜਾ ਖਤਰਾ ਸਿੱਖਾਂ ਨੂੰ ਦਿੱਲੀ ਤੋਂ। ਉਹ ਸਿੱਖੀ ਦੇ ਵਿੱਚ ਬ੍ਰਾਹਮਣਵਾਦ ਜਾਂ ਬ੍ਰਾਹਮਣਵਾਦ ਚਾਹੁੰਦਾ, ਨਾਗਪੁਰ ਚਾਹੁੰਦਾ ਕਿ ਸਾਡੀ ਗੱਲ ਚੱਲੇ, ਸਿੱਖ ਫਲਸਫਾ ਜਿਹੜਾ ਹੈਗਾ ਉਹਦੇ ਉੱਤੇ, ਸਿੱਖ ਸੱਭਿਆਚਾਰ ਦੇ ਉੱਤੇ ਬ੍ਰਾਹਮਣਵਾਦੀ ਸੱਭਿਆਚਾਰ ਅਸੀਂ ਹਾਵੀ ਕਰ। ਇੱਕ ਤਾਂ ਇਹ ਲੜਾਈ ਹੈ ਸਿੱਖਾਂ ਦੀ। ਦੂਜੀ ਦਿੱਲੀ ਦਰਬਾਰ ਸਿੱਖਾਂ ਨੂੰ ਸਦੀਵੀ ਤੌਰ ਤੇ ਗੁਲਾਮ ਬਣਾ ਕੇ ਜੋ ਕੁਝ ਕਰਨਾ ਚਾਹੁੰਦਾ, ਉਹ ਲੜਾਈ ਹੈ ਸਿੱਖਾਂ। ਤੇ ਸਿੱਖ ਅਸੀਂ ਸੋਚਦੇ ਹਾਂ ਕਿ ਇਸ ਗੁਲਾਮੀ ਦੇ ਖਿਲਾਫ, ਸਰੀਰਕ ਅਤੇ ਮਾਨਸਿਕ ਗੁਲਾਮੀ ਦੇ ਖਿਲਾਫ ਲੜਦੇ ਚੰਗੇ ਲੱਗਦੇ। ਦੂਜਾ ਇਹ ਹੈ ਕਿ ਸਿੱਖ ਆਪਦੇ ਧਰਮ ਦੀ, ਆਪਦੇ ਪੰਥ ਦੀ ਪਰਪੱਕਤਾ ਲਈ ਤੇ ਹੋਰਨਾਂ ਲੋਕਾਂ ਨੂੰ ਸਿੱਖੀ ਨਾਲ ਜੋੜਨ ਲਈ
ਜੋ ਕੁਝ ਵੀ ਕਰ ਸਕਦੇ ਆ ਉਹ ਕਰਨ, ਕਿਉਂਕਿ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਕੋਲੋਂ ਸਿੱਖੀ ਛਡਵਾਉਣ ਦਾ ਜਾਂ ਸਿੱਖੀ ਦਾ ਰੰਗ ਬਦਲ ਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦਾ ਪ੍ਰੋਜੈਕਟ ਚੱਲ ਰਿਹਾ। ਜਿਵੇਂ ਕਿ ਇੱਥੇ ਚੱਪੇ ਚੱਪੇ ਦੇ ਉੱਤੇ ਇਹੋ ਜਿਹੇ ਡੇਰੇ, ਇਹੋ ਜਿਹੇ ਅਖੌਤੀ ਸਾਧ ਬਾਬੇ, ਇਹੋ ਜਿਹੇ ਜਿਹੜੇ ਨਕਲੀ ਈਸਾਈ ਮਤ ਦੇ ਪ੍ਰਚਾਰਕ ਤੇ ਹੋਰ ਬਹੁਤ ਕੁਛ ਆ ਜਿਹੜਾ ਪੰਥ ਨੂੰ ਘੇਰਾ ਪਾਈ ਬੈਠਾ ਕਿ ਤੁਸੀਂ ਆਪਦੀ ਆਜ਼ਾਦੀ ਦੀ ਲੜਾਈ ਕੀ ਲੜਨੀ ਆ, ਅਸੀਂ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਚ ਲੈਣੀ ਆ, ਅਸੀਂ ਜਿਹੜੇ ਦੱਬੇ ਕੁਚਲੇ ਜਾਂ ਨਿਮਾਣੇ ਨਤਾਣੇ ਵਰਗ ਨੇ ਸਿੱਖਾਂ ਦੇ, ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਾਬੂ ਕਰਕੇ ਸਿੱਖਾਂ ਕੋਲੋਂ ਖੋਹ ਲੈਣਾ। ਤੇ ਸਿੱਖਾਂ ਨੂੰ ਇਸ ਫੀਲਡ ਦੇ ਵਿੱਚ ਬਹੁਤ ਕੁਝ ਦੇਖਣਾ ਪੈ ਰਿਹਾ। ਸਾਡੇ ਭਾਈਚਾਰੇ ਦੇ ਲੋਕ ਕਹਿਣ ਵੀ ਲੱਗ ਪਏ ਨੇ ਕਿ ਆਪਾਂ ਗੁਰੂ ਕੇ ਲੰਗਰਾਂ ਰਾਹੀਂ ਜਾਂ ਹੋਰ ਬਹੁਤ ਸਾਰੇ ਤਰੀਕਿਆਂ ਰਾਹੀਂ ਜੋ ਮਾਇਆ ਖਰਚਦੇ ਆ, ਜੋ ਦਸਵੰਧ ਗੁਰੂ ਦੀ ਗੋਲਕ ਆਪਾਂ ਖਰਚਦੇ ਆ, ਉਹ ਭਾਈ ਬੰਦ ਕਰੋ। ਆਪਣੇ ਲੋੜਵੰਦ ਹਿੱਸਿਆਂ ਤੱਕ, ਆਪਣੇ ਗਰੀਬ ਨਿਮਾਣੇ ਨਤਾਣੇ ਲੋਕਾਂ ਤੱਕ ਉਹ ਗੱਲ, ਉਹ ਮਾਇਆ ਉੱਪੜਦੀ ਹੋਵੇ, ਤਾਂ ਕਿ ਐਕਸਪਲਾਇਟੇਸ਼ਨ ਜਿਹੜੀ ਆ, ਸ਼ੋਸ਼ਣ ਜਿਹੜਾ ਹੋ ਰਿਹਾ ਆਪਣੇ ਬੰਦਿਆਂ ਦਾ ਦੂਜਾ ਜਿਹੜੀਆਂ ਜਿਵੇਂ ਈਸਾਈ ਖਾਸ ਤੌਰ ਦੇ ਉੱਤੇ ਵੀ, ਉਧਰੋਂ ਆਪਾਂ ਕੁਝ ਕਰ ਸਕੀਏ। ਖੈਰ, ਅਸੀਂ ਜ਼ਰੂਰ ਇਹ ਸੋਚਦੇ ਆ ਕਿ ਖਾਲਸੇ ਦੀ ਤੇ ਖਾਲਿਸਤਾਨ ਦੀ ਜੰਗ ਜਿਹੜੀ ਆ ਉਹ ਸਿੱਖਾਂ ਨੂੰ ਲੜਨੀ ਚਾਹੀਦੀ, ਪਰ ਸਿੱਖਾਂ ਦੇ ਵਿੱਚ ਬਹੁਤ ਸਾਰੇ ਹਿੱਸੇ, ਬਹੁਤ ਸਾਰੇ ਵਰਗ ਨੇ, ਬਹੁਤ ਸਾਰੇ ਧੜੇ ਨੇ, ਬਹੁਤ ਸਾਰੇ ਧਿਰਾਂ ਨੇ। ਇਹ ਆਪਸ ਵਿੱਚ ਹੀ ਜੇ ਇੱਕ ਝੰਡੇ, ਇੱਕ ਏਜੰਡੇ ਤੇ ਆ ਜਾਣ ਤਾਂ ਬੜੀ ਵੱਡੀ ਗੱਲ ਆ, ਪਰ ਜੇ ਨਹੀਂ ਹੋ ਸਕਦੇ ਤਾਂ ਘੱਟੋ ਘੱਟ ਅੰਦਰੂਨੀ ਖਾਨਾ ਜੰਗੀ ਨਾ ਹੋ। ਜਿਵੇਂ 1984 ਨੇ ਸਾਡੇ ਸਾਹਮਣੇ ਇੱਕ ਸਵਾਲ ਸੁੱਟਿਆ ਸੀ ਕੌਮ ਦੇ ਕਿ ਤੁਸੀਂ ਹੁਣ ਖਾਲਿਸਤਾਨ ਦੇ ਲਈ ਲੜਨਾ ਹੈ ਕਿ ਹਿੰਦੁਸਤਾਨ ਦੀ ਸਦੀਵੀ ਗੁਲਾਮੀ ਪ੍ਰਵਾਨ ਕਰਨੀ। ਸਿੱਖਾਂ ਨੇ ਖਾਲਿਸਤਾਨ ਦਾ ਰਾਹ ਚੁਣ ਲਿਆ, ਪਰ ਐਨ ਉਸ ਮੌਕੇ ਬਰਨਾਲੇ ਹੁਣੀ, ਬਾਦਲ ਹੁਣੀ ਤੇ ਹੋਰ ਸਾਰਿਆਂ ਨੇ ਰਲ ਮਿਲ ਕੇ ਲੌਂਗੋਵਾਲ ਸਮਝੌਤਾ ਹੋ ਗਿਆ। ਜਾਣੀ ਕਿ ਸਿੱਖਾਂ ਵਿੱਚੋਂ ਇੱਕ ਬਿਮਾਰੀ ਉਹੀ ਫੇਰ ਪੈਦਾ ਹੋ ਗਈ ਕਿ ਅਸੀਂ ਤਾਂ ਜੀ ਭਾਰਤੀ ਸਿਸਟਮ ਦੇ ਵਿੱਚ MLA MP ਮੁੱਖ ਮੰਤਰੀ ਬਣ ਕੇ ਜੀ ਅਸੀਂ ਤਾਂ ਇੱਥੇ ਨਜ਼ਾਰੇ ਲੈਣੇ। ਸੋ ਉਦੋਂ ਫਿਰ ਰਵਾਇਤੀ ਅਕਾਲੀ ਲੀਡਰਸ਼ਿਪ ਅਤੇ ਜੁਝਾਰੂ ਲਹਿਰ ਦਾ ਟਕਰਾਅ ਹੋ ਗਿਆ, ਜਿਹਦੇ ਵਿੱਚ ਅਖੀਰ ਅੱਕੇ ਹੋਏ ਖਾੜਕੂਆਂ ਨੂੰ ਇਹ ਫੈਸਲਾ ਵੀ ਕਰਨਾ ਪਿਆ ਸੀ ਕਿ ਇਹ ਬੁੱਢੀ ਠੇਰੀ ਲੀਡਰਸ਼ਿਪ, ਇਹ ਰਵਾਇਤੀ ਲੀਡਰਸ਼ਿਪ ਪਾਸੇ ਕੀਤੇ ਬਗੈਰ ਗੱਲ ਨਹੀਂ ਅੱਗੇ ਤੁਰਨੀ, ਇਹਨੇ ਸਾਨੂੰ ਕਿਸੇ ਪਾਸੇ ਲੱਗਣ ਨਹੀਂ ਦੇਣਾ। ਦਿੱਲੀ ਅਤੇ ਸਾਡੇ ਵਿਚਾਲੇ ਇਹ ਆ ਕੇ ਖੜ ਗਏ ਜਿਨ੍ਹਾਂ ਨੇ ਸਿੱਖ ਕੌਮ ਨੂੰ ਕਰਾਹੇ ਪਾਉਣਾ ਸ਼ੁਰੂ ਕੀਤਾ ਹੋ। ਆਪਾਂ ਨੂੰ ਪਤਾ ਕਿ ਉਸ ਨੀਤੀ ਜਾਂ ਉਸ ਏਜੰਡੇ ਤਹਿਤ ਫਿਰ ਅਕਾਲੀ ਲੀਡਰਸ਼ਿਪ ਦੇ ਉੱਤੇ ਖਾੜਕੂਆਂ ਨੇ ਹਮਲੇ ਵੀ ਕੀਤੇ। ਸਭ ਨੂੰ ਪਤਾ ਕਿ ਇੱਕ ਪੂਰਾ ਕੰਮ ਚੱਲਿਆ ਜਿਹਦੇ ਵਿੱਚ ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਜਗਦੇਵ ਸਿੰਘ ਤਲਵੰਡੀ ਤੋਂ ਬਾਅਦ ਵਿੱਚ ਗੁਰਚਰਨ ਸਿੰਘ ਜਥੇਦਾਰ ਗੁਰਚਰਨ ਸਿੰਘ ਟੌੜਾ, ਹੋਰ ਵੀ ਕਈਆਂ ਉੱਤੇ ਹਮਲੇ ਜਿਹੜੇ ਸੀ ਉਹ ਹੋਏ। ਭਾਵੇਂ ਅੱਜ ਇਸ ਗੱਲ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਵੱਖਰੀ ਰਾਏ ਹੋ ਸਕਦੀ ਹੈ, ਪਰ ਉਦੋਂ ਲੋਕ ਇੰਨੇ ਦੁਖੀ ਸੀ, ਲੋਕ ਕਹਿੰਦੇ ਸੀਗੇ ਵੀ ਇਹ ਜਾਂ ਤਾਂ ਪਾਸੇ ਹਟਣ, ਦਿੱਲੀ ਅਤੇ ਸਿੱਖਾਂ ਦੇ ਵਿਚਾਲੇ ਇਹ ਨਾ ਆਉਣ। ਅਖੀਰ ਉਹ ਗੱਲ ਆਈ ਵੀ ਜਦੋਂ ਇਹਨਾਂ ਨੇ ਕਿਹਾ ਕਿ ਜੀ ਫਿਰ ਖਾੜਕੂਆਂ ਨਾਲ ਜਿਵੇਂ ਮਰਜ਼ੀ ਨਿਬੇੜੋ। ਪਰ ਗੱਲ ਅੱਜ ਦੇ ਜੇ ਮਾਹੌਲ ਨਾਲ ਬੇੜ ਕੇ ਦੇਖੀਏ ਤਾਂ ਉਹ ਇਹ ਆ ਕਿ ਭਾਰਤੀ ਸਿਸਟਮ ਅਤੇ ਖਾਲਿਸਤਾਨੀ ਏਜੰਡਾ ਦੋਨਾਂ ਦੇ ਵਿਚਾਲੇ ਅੱਜ ਆ ਕੇ ਫਿਰ ਇਹ ਰਵਾਇਤੀ ਉਭਾਰ ਜਿਹੜਾ ਹੈ, ਆ ਜਿਹੜਾ ਬਾਦਲ ਹੋਣਾ ਵਾਲਾ ਹੈ, ਇਹ ਫਿਰ ਨਵੇਂ ਤਰੀਕੇ ਨਾਲ ਕੌਮ ਦੀ ਬੇੜੀਆਂ 'ਚ ਵੱਟੇ ਪਾਉਣ ਲਈ ਫਿਰ ਜ਼ੋਰ ਫੜਨ ਵਾਲੇ ਪਾਸੇ ਨੂੰ ਵੱਧ ਰਿਹਾ। ਇਸ ਗੱਲ ਦੇ ਵਿੱਚ ਆਪਾਂ ਸੋਚੋ ਕਿ ਜਿਹੜਾ ਭਾਰਤੀ ਸਿਸਟਮ ਆ ਉਹ ਤਾਂ ਸਾਡੇ ਸਿੱਖਾਂ ਦੇ ਕਤਲ ਕਰਦਾ ਫਿਰਦਾ, ਕਦੇ ਨਿੱਜਰ ਨੂੰ, ਕਦੇ ਆਪਾਂ ਐਡਵੋਕੇਟ ਪੰਨੂ ਨੂੰ ਕਤਲ ਕਰਨ ਦੀ ਪਲਾਨ ਦੇਖਦੇ। ਤੇ ਇਸ ਮੌਕੇ ਭਾਰਤੀ ਸਿਸਟਮ ਨੂੰ ਖੜੇ ਹੋ ਕੇ ਦਿਖਾ ਰਹੇ ਨੇ ਇਹ ਬਾਦਲ ਦਲ ਵਾਲੇ ਕਿ ਸਾਨੂੰ ਮੌਕਾ ਦਿਓ ਜੀ, ਸਾਨੂੰ ਪਰਖ ਕੇ ਦੇਖੋ ਜੀ, ਅਸੀਂ ਬੜੇ ਕਾਬਲ ਸਾਬਤ ਹੋਵਾਂ। ਤੋ ਇਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਉਲਟ
ਖੜਾ ਕੀਤਾ ਜਾ ਰਿਹਾ, ਯਕੀਨਨ ਇਹਦੇ ਨਾਲ ਮਾਹੌਲ ਦੇ ਵਿੱਚ ਨਵੇਂ ਸਮੀਕਰਨ ਪੈਦਾ ਹੋਣਗੇ। ਖਾਨਾ ਜੰਗੀ ਹੋ ਸਕਦੀ ਹੈ, ਅਕਾਲੀ ਦਲ ਦਾ, ਬਾਦਲ ਦਲ ਦਾ ਤੇ ਨਵੀਂ ਸਿੱਖ ਜੁਝਾਰੂ ਬਿਰਤੀ ਦਾ ਫੇਰ ਟਕਰਾਅ ਜਿਹੜਾ ਹੈ ਉਹ ਹੋ ਸਕਦਾ। ਇਸ ਗੱਲ ਨੂੰ ਆਪਾਂ ਇਉਂ ਵੀ ਦੇਖ ਸਕਦੇ ਹਾਂ ਕਿ ਅੱਜ ਭਾਵੇਂ ਹਥਿਆਰਬੰਦ ਸੰਘਰਸ਼ ਤਾਂ ਨਹੀਂ ਹੈ, ਪਰ ਖਡੂਰ ਸਾਹਿਬ ਦੀ ਸੀਟ ਤੇ ਫਰੀਦਕੋਟ ਦੀ ਲੋਕ ਸਭਾ ਚੋਣਾਂ ਮੌਕੇ ਸੀਟ ਜਿਸ ਵਿਚਾਰਧਾਰਾ ਨਾਲ ਜੁੜੇ ਲੋਕਾਂ ਨੇ ਜਿੱਤੀ, ਇਹ ਉਹੀ ਵਿਚਾਰਧਾਰਾ ਜਿਸ ਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ 2 ਸਾਲ ਪਹਿਲਾਂ ਸੰਗਰੂਰ ਸੀਟ ਤੋਂ ਜਿੱਤੇ ਸੀ। ਸੋ ਪੰਜਾਬ ਭਰ ਦੇ ਵਿੱਚ ਅੱਕੇ ਥੱਕੇ ਨਿਰਾਸ਼ ਤੇ ਸਾਰੇ ਪਾਸਿਓਂ ਦੁਖੀ ਹੋਏ ਲੋਕ ਖਾਲਿਸਤਾਨੀ ਏਜੰਡੇ ਵੱਲ ਭੱਜ ਕੇ ਜਾ ਰਹੇ। ਉਸ ਏਜੰਡੇ ਵੱਲ ਭੱਜ ਕੇ ਜਾ ਰਹੇ ਲੋਕਾਂ ਨੂੰ ਆ ਜਿਹੜੀ ਨਵੀਂ ਚੀਜ਼ ਉਭਾਰ ਕੇ ਦਿਖਾਈ ਜਾ ਰਹੀ ਆ ਬਾਦਲ ਦਲ ਵੱਲੋਂ, ਇਹ ਦੋਨਾਂ ਦੇ ਹਿੱਤਾਂ ਦਾ ਟਕਰਾਅ ਹੋਏਗਾ। ਸੋ ਖਾਲਿਸਤਾਨੀ ਧਾਰਾ ਤੇ ਹਿੰਦੁਸਤਾਨੀ ਧਾਰਾ, ਇਹ ਦੋ ਧਾਰਾਵਾਂ ਦੇ ਵਿਚਾਲੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਟਕਰਾਅ ਹੁੰਦਾ ਹੈ ਤਾਂ ਉਹਦੇ ਲਈ ਮੁੱਖ ਜ਼ਿੰਮੇਵਾਰੀ ਕਿਹਨਾਂ ਦੀ ਆ? ਜਿਹੜੇ ਅੱਜ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੈਲੰਜ ਕਰਕੇ ਮੈਦਾਨ ਚ ਆਉਣ ਨੂੰ ਫਿਰਦੇ। ਕੋਈ ਕਸਰ ਨਹੀਂ ਛੱਡੀ ਜਾ ਰਹੀ ਕਿ ਜਿਹੜੇ ਕੋਈ ਚੋਰ ਮੋਰੀ, ਕੋਈ ਮਘੋਰਾ ਲੱਭ ਕੇ ਕਿਸੇ ਤਰੀਕੇ ਨਾਲ ਅਸੀਂ ਫੇਰ ਦੁਬਾਰਾ ਸਰਗਰਮ ਹੋ ਸਕੇ। ਤੋ ਇਹ ਗੱਲ ਬਹੁਤ ਅਰਥ ਰੱਖਦੀ ਗੱਲ ਹੈ। ਇਹ ਗੱਲ ਸਾਡੇ ਇਤਿਹਾਸ ਨੂੰ, ਸਾਡੇ ਰਵਾਇਤ ਨੂੰ, ਸਾਡੀ ਮਰਿਆਦਾ ਨੂੰ ਬਹੁਤ ਖਤਰਨਾਕ ਹਾਲਾਤ ਵੱਲ ਧੱਕੇ, ਕਿਉਂਕਿ ਜਦੋਂ ਹੁਕਮਨਾਮਿਆਂ ਦੀ ਪਾਲਣਾ ਕਰਨ ਦੀ ਥਾਂ ਉਹਨਾਂ ਤੋਂ ਬਾਗੀ ਹੋਣ ਦੀ, ਵੈਸੇ ਤਾਂ ਅਕਾਲੀ ਲੀਡਰਸ਼ਿਪ ਨੇ ਪਹਿਲਾਂ ਵੀ ਕਦੇ ਪਰਵਾਹ ਨਹੀਂ ਕੀਤੀ। ਅਸੀਂ ਅੱਗੇ ਇਸ ਪ੍ਰੋਗਰਾਮ ਤੇ ਚਰਚਾ ਜਦੋਂ ਕਰਦੇ ਰਹੇ ਹਾਂ ਕਿ ਇਹਨਾਂ ਨੂੰ ਜਥੇਦਾਰਾਂ ਦਾ, ਅਕਾਲ ਤਖਤ ਸਾਹਿਬ ਦੇ ਲੈਟਰ ਪੈਡ ਦਾ, ਅਕਾਲ ਤਖਤ ਸਾਹਿਬ ਦੀ ਮੋਹਰ ਦਾ, ਅਕਾਲ ਤਖਤ ਸਾਹਿਬ ਦੇ ਰੁਤਬੇ ਦਾ ਕੋਈ ਅਦਬ ਸਤਿਕਾਰ ਨਹੀਂ। ਜੇ ਹੁੰਦਾ ਤਾਂ ਐਵੇਂ ਉੱਥੇ ਕਿਵੇਂ ਸੱਦ ਲੈਂਦੇ ਵੀ ਇੱਥੇ ਆਓ ਜੀ ਸਾਡੇ ਕੋਲੇ ਜਥੇਦਾਰੋ, ਸਾਡੀ ਕੋਠੀ ਆਓ, ਆ ਤੁਹਾਨੂੰ ਹੁਕਮ ਦੇਤਾ ਕਿ ਗਾਹਾਂ ਜਾ ਕੇ ਆਹ ਹੁਕਮਨਾਮਾ ਜਾਰੀ ਕਰਨਾ, ਮਾਫੀ ਦੇਣੀ ਆ। ਇਹ ਜਿਹੜੀ ਬਿਰਤੀ ਆ, ਇਹ ਜਿਹੜਾ ਸਾਰਾ ਕੁਝ ਹੈ, ਇਹ ਕਿੱਥੋਂ ਆਇਆ? ਇਹ ਅੱਜ ਵੀ ਉਹਨਾਂ ਦੇ ਅੰਦਰ ਵਾ ਫਸਿਆ ਹੋਇਆ ਨੇ। ਉਦੋਂ ਸ਼ਾਇਦ ਇਹਨਾਂ ਨੂੰ ਇਹ ਗੱਲ ਦਾ ਅਹਿਸਾਸ ਨਾ ਹੋਵੇ ਜਾਂ ਪਤਾ ਨਹੀਂ ਕਿਵੇਂ ਇਹ ਭਾਣਾ ਵਾਪਰਿਆ, ਪਰ ਅੱਜ ਉਹਨਾਂ ਦਾ ਰੰਗ ਢੰਗ ਥੋੜਾ ਜਿਹਾ ਬਦਲਿਆ ਹੋਇਆ ਨਾ। ਇੱਕ ਇੱਥੇ ਜ਼ਰੂਰੀ ਗੱਲ ਕਰਨ ਵਾਲੀ ਉਹ ਇਹ ਆ ਕਿ ਬਾਦਲ ਦਲ ਦੇ ਜਿਹੜੇ IT ਸੈੱਲ ਵਾਲੇ ਆ, ਉਹਨਾਂ ਨੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਹੋਇਆ ਕਿ ਅਸਲੀ ਪੁਆੜੇ ਦੀ ਜੜ ਅਕਾਲੀ ਦਲ ਨੂੰ ਕਹਿੰਦੇ ਖਤਮ ਕਰਨ ਦਾ ਏਜੰਡਾ ਉਹ ਗਿਆਨੀ ਹਰਪ੍ਰੀਤ ਸਿੰਘ ਰਾਹੀਂ ਕਹਿੰਦੇ ਚਲਾਇਆ ਜਾ ਰਿਹਾ। ਤੇ ਇਸ ਮੌਕੇ ਉਹਨਾਂ ਦੇ ਕਰੈਕਟਰ ਅਸਾਸੀਨੇਸ਼ਨ ਦਾ ਕੰਮ ਪੂਰੇ ਜ਼ੋਰਾਂ ਤੇ ਅਕਾਲੀ ਲੀਡਰਸ਼ਿਪ ਦੇ ਛਤਰ ਛਾਇਆ ਹੇਠ ਚੱਲ ਰਿਹਾ। ਤੇ ਜੇ ਇਸੇ ਤਰੀਕੇ ਨਾਲ ਭੜਕਾਹਟ ਪੈਦਾ ਕੀਤੀ ਜਾਂਦੀ ਰਹੀ ਤੇ ਕੋਈ ਸ਼ਰਾਰਤੀ ਅਨਸਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਗਲ ਵੀ ਪੈ ਸਕਦੇ। ਬਾਦਲ ਦਲ ਇਹ ਚਾਹੁੰਦਾ ਕਿ ਜਥੇਦਾਰ ਸਾਹਿਬਾਨ ਡਰ ਜਾਣ, ਦਹਿਸ਼ਤ ਵਿੱਚ ਆ ਜਾਣ ਤੇ ਉਹ ਸਾਨੂੰ ਰੋਕਣ ਟੋਕਣ ਤੋਂ ਹਟ ਜਾਣ। ਮਤਲਬ ਕਿ ਜਿਹੜੇ ਅਗਲੇ ਦਿਨਾਂ 'ਚ ਸਟੈਪ ਚੱਕਣੇ, ਜਿਹੜੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨੀ, ਉਹ ਚਾਹੁੰਦੇ ਆ ਕਿ ਪਹਿਲਾਂ ਹੀ ਕੰਮ ਜਿਹੜਾ ਹੈਗਾ ਅਸੀਂ, ਉਹਨਾਂ ਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਭੰਗੇਬਾਜ਼ ਆ, ਇਹ ਸਹੀ ਗੱਲ ਕਰਨਗੇ ਤੇ ਗਿਆਨੀ ਰਘਵੀਰ ਸਿੰਘ ਤਾਂ ਸਾਊ ਬੰਦੇ ਆ, ਜਾਂ ਉਹ ਸੋਚਦੇ ਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਦਾ ਹੀ ਆਪਾਂ ਇਸ ਤਰੀਕੇ ਦਾ ਹਾਲ ਕਰਤਾ ਹੋਰ ਕਿਹਨੇ ਬੋਲਣਾ। ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸਿਰਜਿਆ ਜਾ ਰਿਹਾ, ਜੇ ਤਾਕਤਾਂ ਦੇ ਜਥੇਦਾਰ ਨਹੀਂ ਬਖਸ਼ੇ ਜਾ ਰਹੇ, ਜੇ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਲਈ ਅਗਲੇ ਮੈਦਾਨ 'ਚ ਆਏ ਫਿਰਦੇ ਨੇ, ਤਾਂ ਫਿਰ ਖਾਲਸਾ ਪੰਥ ਇਹੋ ਜਿਹੇ ਅਕਾਲੀਆਂ ਦਾ, ਇਹੋ ਜਿਹੇ ਬਾਦਲ ਦਲੀਆਂ ਦਾ ਕੀ ਕਰੂਗਾ? ਕਿਉਂ ਨਹੀਂ ਟਕਰਾਅ ਹੋਊਗਾ? ਇਹ ਜਿਹੜਾ
ਮਾਹੌਲ ਸਿਰਜਿਆ ਜਾ ਰਿਹਾ, ਇਹਦੇ ਉੱਤੇ ਵਕਤ ਰਹਿੰਦਿਆਂ ਸਾਨੂੰ ਸੁਚੇਤ ਹੋਣਾ ਚਾਹੀਦਾ। ਮੈਂ ਤਾਂ ਕਹਿ ਰਿਹਾ ਕਿ ਬਾਅਦ ਚ ਬਾਤਾਂ ਜੀਆਂ ਪਾਉਣੀਆਂ ਕਿ ਜੀ ਅਸੀਂ ਤਾਂ ਸੋਚਿਆ ਹੀ ਨਹੀਂ ਸੀ, ਤੇ ਹੁਣ ਆਹ ਜਿਹੜੇ ਮਾੜੇ ਮਾੜੇ ਨਿਸ਼ਾਨ ਦਿਖ ਰਹੇ ਨੇ, ਨਿਸ਼ਾਨ ਜਾਂ ਨਿਸ਼ਾਨੀਆਂ ਕੀ ਹੁੰਦੇ ਨੇ? ਜਦੋਂ ਕੋਈ ਬੰਦਾ ਡਾਕਟਰ ਨੂੰ ਕਹਿੰਦਾ ਜੀ ਆਹ ਦੇਖੋ ਮੇਰੇ ਆਹ ਹੋ ਗਿਆ, ਉਹ ਹੋ ਗਿਆ, ਉਹ ਦਵਾਈ ਦੇ ਕੇ ਭੇਜ, ਦੂਜੇ ਦਿਨ ਕਹਿੰਦਾ ਜੀ ਆਹ ਦੇਖੋ ਹੁਣ ਐ ਹੋ ਗਿਆ। ਉਹ 5-6 ਦਿਨ ਲਗਾਤਾਰ ਜਦੋਂ ਡਾਕਟਰ ਕੋਲੇ ਨਵੇਂ ਲੱਛਣ ਲੈ ਕੇ ਆਉਂਦਾ ਵੀ ਆਹ ਹੋ ਗਿਆ, ਅਖੀਰ ਉਹ ਕਹਿੰਦਾ ਤੂੰ ਇਹਦਾ ਨਾ ਸਾਰੇ ਸਰੀਰ ਦਾ ਹੀ ਅਲਟਰਾਸਾਊਂਡ ਸਕੈਨਿੰਗ ਤੇ ਸਾਰੇ ਟੈਸਟ ਟੁਸਟ ਕਰਕੇ ਦੇ। ਉਹ ਕਹਿੰਦੇ ਯਾਰ ਤੈਨੂੰ ਤਾਂ ਕੈਂਸਰ। ਇਹ ਜਿਹੜੇ ਨਿੱਕੇ ਨਿੱਕੇ ਲੱਛਣ ਸੀ ਨਾ, ਇਹ ਉਸ ਕੈਂਸਰ ਕਰਕੇ, ਇਹ ਲੱਛਣਾਂ ਨਾਲ ਨਹੀਂ ਲੜਨ ਦੀ ਲੋੜ, ਕੈਂਸਰ ਨਾਲ ਲੜਨ ਦੀ ਲੋੜ। ਉਵੇਂ ਹੀ ਆ ਜਿਹੜੇ ਲੱਛਣ ਜੇ ਹੁਣ ਦਿਖਣ ਲੱਗੇ ਨੇ ਵੀ ਕਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਦੇ ਆ, ਕਦੇ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਬਹਿ ਜਾਂਦੇ ਆ, ਕਦੇ ਉਹ ਅਸਤੀਫੇ ਜਿਹੜੇ ਨੇ ਪ੍ਰਵਾਨ ਕਰਕੇ ਅਕਾਲ ਤਖਤ ਸਾਹਿਬ ਤੇ ਸਬਮਿਟ ਨਹੀਂ ਕਰਦੇ, ਕਦੇ ਕੁਝ ਹੋਰ ਕਦੇ ਕੁਝ ਹੋਰ। ਇਹ ਗੜਬੜ ਲੱਗਦੀ ਆ। ਸੋ ਅੱਜ ਵਕਤ ਰਹਿੰਦਿਆਂ ਹੋਇਆਂ ਜੇਕਰ ਮੌਕਾ ਸੰਭਾਲਿਆ ਜਾਵੇ ਤਾਂ ਚੰਗੇ ਰਵਾਂਗੇ। ਕੱਲ ਨੂੰ ਇਸੇ ਪੰਥ ਦੇ ਵਿੱਚ, ਇਸੇ ਪੰਜਾਬ ਦੇ ਵਿੱਚ ਸਾਰਿਆਂ ਨੇ ਵਿਚਰਨਾ, ਤੇ ਸਾਡੇ ਪਤਾ ਨਹੀਂ ਕਿਹਦੇ ਕਿਹਦੇ ਘਰ ਦੇ ਵਿੱਚ ਕਦੋਂ ਕੀ ਵਿਪਤਾ ਇਸ ਕਰਕੇ ਆਊ। ਤੋਂ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ ਅਕਾਲੀ ਜਿਹੜੇ ਪੰਥ ਨੂੰ ਸਮਰਪਿਤ ਸੀ, ਜਿਨ੍ਹਾਂ ਅੰਦਰ ਗੁਰੂ ਦੇ ਪੰਥ ਦਾ ਭੈ ਸੀ, ਉਹ ਇਹ ਨਹੀਂ ਹੈ। ਇਹ ਬਿਲਕੁਲ ਪਿਓਰ ਪੋਲੀਟੀਕਲ ਬੰਦੇ ਨੇ। ਹਰਚਰਨ ਬੈਂਸ ਤੇ ਦਲਜੀਤ ਸਿੰਘ ਚੀਮਾ, ਇਹ ਦੋਨੇ ਇਹਨਾਂ ਦੇ ਚਾਣਕਿਆ। ਅੱਜ ਵੀ ਆ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹ ਤੁਸੀਂ ਦੇਖ ਲਓ, ਸੁਣ ਲਓ, ਉਹਦੇ ਚ ਬੈਠੇ ਆ ਦੋਨੇ ਜਣੇ। ਤੇ ਅਕਾਲੀ ਸਿਆਸਤ ਨੂੰ ਜਾਂ ਜਿਹੜੀ ਬਾਦਲ ਦਲ ਦੀ ਸਿਆਸਤ ਨੂੰ ਇਹ ਲੋਕ ਸਾਰੀ ਦਿਸ਼ਾ ਨਿਰਦੇਸ਼ ਦੇ ਰਹੇ। ਇਹਨਾਂ ਲੋਕਾਂ ਤੋਂ ਤੁਸੀਂ ਆਸ ਕਰਦੇ ਹੋ ਕਿ ਇਹ ਕਦੇ ਕਹਿਣਗੇ ਕਿ ਨੌਜਵਾਨਾਂ ਤੇਰੀ ਗਲਤੀ ਆ, ਚੱਲ ਉੱਥੇ ਜਾ ਕੇ ਦਸਤਾਰ ਭਾਈ ਨਰੈਣ ਸਿੰਘ ਚੌੜੇ ਦੇ ਘਰੇ ਦੇਖੀ? ਇਹਨਾਂ ਤੋਂ ਤੁਸੀਂ ਆਸ ਕਰ ਸਕਦੇ ਹੋ ਕਦੇ ਪੰਥ ਅਤੇ ਪੰਜਾਬ ਦੇ ਭਲੇ ਲਈ ਕੋਈ ਗੱਲ ਕਰ ਦੇਣ? ਇਹ ਲੋਕ ਤਾਂ ਕਦੇ ਸੋਚ ਹੀ ਨਹੀਂ ਸਕਦੇ ਕਿ ਕੌਮ ਦੇ ਭਲੇ ਲਈ ਸੀ ਕੀ ਕਰਨਾ ਜਾਂ ਕੀ ਨਹੀਂ ਕਰਨਾ। ਜੇ ਵਾਕਿਆ ਹੀ ਕੌਮੀ ਜਜ਼ਬਾਤ ਵਾਲੇ ਹੁੰਦੇ ਤਾਂ ਕਹਿੰਦੇ ਕਿ ਸਿੱਖੀ ਦੀ ਨਿਸ਼ਾਨੀਆਂ ਜਿਹੜੀਆਂ ਨੇ ਸਿੱਖ ਕੌਮ ਦੇ ਵੱਖਰੇਪਣ ਦੀ, ਉਹਨੂੰ ਬਰਕਰਾਰ ਰੱਖਣਾ ਸਾਡਾ ਫਰਜ਼ ਵਾ। ਅਸੀਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਰਾਹੀਂ ਕਦੇ ਵੀ ਕੋਈ ਇਹੋ ਜਿਹਾ ਕੰਮ ਨਹੀਂ ਹੋਣ ਦਿਆਂਗੇ ਜਿਹਦੇ ਨਾਲ ਹਿੰਦੂਤਵ ਦਾ ਏਜੰਡਾ ਮਜ਼ਬੂਤ ਹੋਵੇ, ਬ੍ਰਾਹਮਣਵਾਦੀ ਹਿੱਤਾਂ ਨੂੰ ਬਹੁਤ ਹੱਕ ਮਿਲੇ, ਹਮਾਇਤ ਮਿਲੇ ਤੇ ਸਾਡਾ ਪੱਖ ਕਮਜ਼ੋਰ ਹੋ, ਇਹ ਕਹਿਣਗੇ। ਪਰ ਤੁਹਾਡੇ ਸਾਹਮਣੇ ਹੈ ਕਿ ਸੰਤ ਸਮਾਜ, ਨਾਨਕਸਰੀਏ ਬਾਬੇ ਤੇ ਬਾਬਾ ਧੁਮਾ ਤੇ ਹੋਰ ਸਾਰਿਆਂ ਨੇ ਰਲ ਮਿਲ ਕੇ ਕੀ ਕੀਤਾ? ਨਾਨਕ ਸ਼ਾਹੀ ਕੈਲੰਡਰ ਦਾ ਭੋਗ ਪਵਾ। ਫਿਰ ਸਿੱਖ ਰਹਿਤ ਮਰਿਆਦਾ ਦਾ ਭੋਗ ਪਵਾਉਣ ਲਈ ਜਥੇਦਾਰ ਅਵਤਾਰ ਸਿੰਘ ਮੱਕੜ ਵੇਲੇ ਦੀਆਂ ਗੱਲਾਂ ਨੇ ਵੀ ਕਿਵੇਂ ਉਹਨੂੰ ਤੰਗ ਕਰਦੇ ਰਹੇ। ਅਖੀਰ ਜਿਹੜਾ ਸਕੱਤਰ ਆ ਰੂਪ ਸਿੰਘ, ਉਹਨੂੰ ਮੀਡੀਆ ਨੇ ਪੁੱਛ ਲਿਆ, ਫਿਰ ਉਹ ਬਿਆਨ ਦੇਣਾ ਪੈ ਗਿਆ। ਫਿਰ ਜਥੇਦਾਰ ਗੁਰਬਚਨ ਸਿੰਘ ਨੂੰ ਵੀ ਮਜਬੂਰੀ ਬਸ ਕਹਿਣਾ ਪੈ ਗਿਆ ਕਿ ਇਹ ਜਿਹੜੀ ਮਰਿਆਦਾ ਇਹ ਪੰਥ ਪ੍ਰਵਾਨਿਤ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ 1920 ਦੇ ਗੇੜ ਵਿੱਚ ਜਿਹੜੀ ਮਹੰਤ ਸ਼ਾਹੀ ਵਾਲੀ ਬਿਰਤੀ ਤੋਂ, ਹਿੰਦੂ ਤਵੀ ਬਿਰਤੀ ਤੋਂ ਖਾਲਸਾ ਪੰਥ ਨੇ ਆਪਦੇ ਗੁਰਧਾਮ ਆਜ਼ਾਦ ਕਰਾਏ ਸੀ, ਉਸ ਬਿਰਤੀ ਨਾਲ ਜੁੜੇ ਹੋਏ ਡੇਰਿਆਂ ਦੇ ਪੜ੍ਹਾਏ ਹੋਏ ਤੋਤੇ ਇੱਥੇ ਲਿਆਂਦੇ ਗਏ। ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਸਟਮ ਦੇ ਵਿੱਚ ਉਹ ਬੰਦੇ ਬੜੀ ਵੱਡੀ ਗਿਣਤੀ 'ਚ, ਤੇ ਉਹਨਾਂ ਨੇ ਹੌਲੀ ਹੌਲੀ ਸਾਰੇ ਸਿਸਟਮ ਦੇ ਅੰਦਰ ਆਪਦੀ ਪਕੜ ਵੀ ਬਣਾ ਲਈ। ਇਹ ਗੱਲ ਵੱਖਰੀ ਆ ਕਿ ਜਦੋਂ ਫੈਸਲਾ, ਜਦੋਂ ਕੋਈ ਸਹੀ ਗੱਲ ਕਰਨ ਦੀ ਵਾਰੀ ਆਉਂਦੀ ਆ, ਉਦੋਂ ਉਹਨਾਂ ਦੀ ਵਾਹ ਨਹੀਂ ਚੱਲਦੀ। ਪਰ ਉਹ ਚਾਹੁੰਦੇ ਹੀ ਨੇ ਕਿ ਸਾਰੇ ਸਿਸਟਮ ਦੇ ਵਿੱਚ ਸਾਡੇ ਜਿਹੜੇ ਡੇਰਾਵਾਦੀ ਸੋਚ ਵਾਲੇ ਸਿੱਖ ਨੇ ਉਹ ਆ ਜਾਣ।
ਇਹ ਜਿਹੜੀ ਡੇਰਾਵਾਦੀ ਸੋਚ ਆ, ਇਹਨੂੰ ਬਾਦਲ ਦਲ ਇੰਨਾ ਜ਼ਿਆਦਾ ਪਿਆਰ ਕਿਉਂ ਕਰਦਾ? ਕਿਉਂਕਿ ਇਹਨਾਂ ਦੀ ਪਰਵਰਿਸ਼ ਅਕਾਲੀ ਧਾਰਾ ਨਾਲ ਜੋੜ ਕੇ ਨਹੀਂ ਹੋਈ। ਨਹੀਂ ਤਾਂ ਇਹ ਹੋ ਹੀ ਨਹੀਂ ਸਕਦਾ ਸੀ। ਜੇ ਕਿਤੇ ਵਾਕਿਆ ਹੀ ਬਾਦਲ ਦਲ ਅਕਾਲੀ ਧਾਰਾ ਵਿੱਚੋਂ ਨਿਕਲਿਆ ਹੁੰਦਾ, ਕਦੇ ਬੀਜੇਪੀ ਵਰਗੀ ਬ੍ਰਾਹਮਣਵਾਦੀ ਵਿਅਕਤੀ ਵਾਲੀ ਪਾਰਟੀ ਨਾਲ ਅਲਾਇੰਸ ਕਰ ਲੈਂਦੇ? ਬਿਲਕੁਲ ਨਹੀਂ ਸੀ ਕਰਦੇ। ਤੇ ਜੇ ਕਿਤੇ ਕਰ ਵੀ ਲੈਂਦੇ ਤਾਂ ਇਹ ਗੱਲ ਸਪਸ਼ਟ ਤੌਰ ਤੇ ਦਿਖਣੀ ਸੀ, ਜਿਵੇਂ ਇੱਕ ਨਿਖਰੀ ਹੋਈ ਗੱਲ ਹੋਣੀ ਸੀ ਕਿ ਇਹ ਚੋਣ ਗੱਠਜੋੜ ਆ। ਇਹ ਨਹੀਂ ਹੈਗਾ ਕਿ ਹੁਣ ਸਾਰੇ ਹਿੰਦੂ ਤਵੀਆਂ ਨੂੰ, ਸਿੱਖੀ ਨੂੰ ਪਲਿਊਟ ਕਰਨ ਦਾ, ਸਿੱਖੀ ਨੂੰ ਕਿਸੇ ਤਰੀਕੇ ਦਾ ਬ੍ਰਾਹਮਣਵਾਦੀ ਰੰਗ ਚੜ੍ਹਨ ਦਾ ਠੇਕਾ ਮਿਲ ਗਿਆ, ਖੁੱਲ੍ਹ ਮਿਲ ਗਈ। ਪਰ ਇਹ ਸਾਰਾ ਕੁਝ ਵਾਪਰਿਆ। ਜੇ ਕਿਤੇ ਜਿਹੜੇ ਪੁਰਾਤਨ ਅਕਾਲੀ ਨੇ, ਜਿਹੜੇ ਮਾਸਟਰ ਤਾਰਾ ਸਿੰਘ ਵੇਲੇ ਵਾਲੇ ਅਕਾਲੀ ਆ, ਜੇ ਉਹ ਹੁੰਦੇ, ਉਹ ਕਦੇ ਵੀ ਜਨਸੰਘ ਨੂੰ ਜਾਂ ਬੀਜੇਪੀ ਨੂੰ ਇਸ ਤਰੀਕੇ ਦੀ ਖੁੱਲ੍ਹ ਨਹੀਂ ਸੀ ਦੇ ਸਕਦੇ। ਉਹਨਾਂ ਨੇ ਇਸ ਗੱਲ ਤੇ ਪਹਿਰਾ ਦੇਣਾ ਸੀ ਕਿ ਆਪਣਾ ਚੋਣ ਗੱਠਜੋੜ ਆ, ਆਪਾਂ ਪੰਜਾਬ ਦੇ ਵਿੱਚ, ਕਿਉਂਕਿ ਸਾਨੂੰ ਇਕੱਲੇ ਸਿੱਖਾਂ ਦੀ ਵੋਟ ਨਾਲ ਸਾਡੀ ਸਰਕਾਰ ਨਹੀਂ ਬਣਦੀ, ਤੁਹਾਡੀ ਕਦੇ ਨਹੀਂ ਬਣਦੀ ਬੀਜੇਪੀ ਦੀ, ਆਓ ਆਪਾਂ ਰਲ ਮਿਲ ਕੇ ਸਰਕਾਰ ਬਣਾਉਂਦੇ ਆ, ਤੁਸੀਂ ਵੀ ਤੇ ਅਸੀਂ ਵੀ ਰਲ ਕੇ ਆਪੋ ਆਪਦੇ ਭਾਈਚਾਰਿਆਂ ਦੇ ਲਾਭ ਲਈ ਕੰਮ ਕਰਨਾ। ਪਰ ਜਿਹੜੀ ਅਕਾਲੀ ਭਾਜਪਾ ਸਰਕਾਰ ਬਣੀ, ਉਹਨੇ ਸਿੱਖ ਹਿੱਤਾਂ ਦਾ ਘਾਣ ਕੀਤਾ। ਘਾਣ ਵੀ ਇਸ ਤਰੀਕੇ ਨਾਲ ਕੀਤਾ ਕਿ ਹੁਣ ਫਿਰ ਲੋਕ ਮਿਥੀ ਬੈਠੇ ਆ ਵੀ ਪਰਾਲੀ ਵੀ ਨਹੀਂ ਦੇਣੀ, ਤੇ ਲੋਕ ਜਿਹੜੇ ਨੇ ਪੂਰੇ ਦੁਖੀ ਨੇ। ਤੇ ਬੀਜੇਪੀ ਪੂਰੀ ਖੁਸ਼ ਵਾ ਵੀ ਕਿਸੇ ਵੇਲੇ ਅਸੀਂ ਹੈਰਾਨ ਹੁੰਦੇ ਸੀ, ਬੀਜੇਪੀ ਵਾਲੇ ਸੋਚਦੇ ਹੋਣੇ ਆ ਕਿ ਪੰਥ ਦਾ ਕਿੱਡਾ ਭਰੋਸਾ ਸੀ ਅਕਾਲੀ ਦਲ 'ਚ। ਜੇ ਕਿਸੇ ਪਿੰਡ ਦੇ ਮੋੜ ਤੇ ਬੈਠੇ ਕਿਸੇ ਬੰਦੇ ਨੇ ਕਹਿਣਾ ਵੀ ਅਕਾਲੀਆਂ ਦਾ ਕੀ ਆ, ਇਹ ਤਾਂ ਮੋਰਚਾ ਹੀ ਲਾਈ ਰੱਖਦੇ ਆ, ਹੁਣ ਫੇਰ ਮੋਰਚਾ ਲਾ ਲਿਆ, ਉਹ ਕਹਿੰਦਾ ਲੈ ਦੱਸ ਯਾਰ ਮੈਂ ਇੱਥੇ ਬੈਠਾ ਕੀ ਕਰਦਾ। ਜਦ ਹੀ ਲੋਕ ਤੁਰ ਪੈਂਦੇ ਸੀ। ਆਪਣੇ ਬਜ਼ੁਰਗ ਅਕਾਲੀ ਦਲ 'ਚ ਇੰਨਾ ਭਰੋਸਾ ਰੱਖਦੇ ਸੀ, ਅਕਾਲੀ ਜਥੇਦਾਰਾਂ ਦਾ ਇੰਨਾ ਸਤਿਕਾਰ ਹੁੰਦਾ ਸੀ। ਅੱਜ ਉਹ ਭਰੋਸਾ ਕਿਹਨੇ ਤੋੜਿਆ? ਅੱਜ ਅਕਾਲੀ ਅੱਖਰ ਬਦਨਾਮ ਕਿਹਨੇ ਕੀਤਾ? ਉਹ ਕਿਸੇ ਕਾਂਗਰਸੀਏ ਨੇ ਨਹੀਂ ਕੀਤਾ, ਕਿਸੇ ਭਾਜਪਾਈਏ ਨੇ ਨਹੀਂ ਕੀਤਾ, ਉਹ ਬਾਦਲਕਿਆਂ ਦੀਆਂ ਕਰਤੂਤਾਂ ਨੇ ਕੀਤੀ। ਤੇ ਹੁਣ ਬਾਦਲ ਸੈਨਾ ਕੀ ਕਰ ਰਹੀ ਆ? ਜਿਹੜਾ ਵੀ ਸੱਚੀ ਤੇ ਸੁੱਚੀ ਗੱਲ ਕਰਦਾ ਉਹਨੂੰ ਪਿੱਟੀ ਜਾਂਦੇ ਆ, ਇਹ ਕਾਂਗਰਸ ਦਾ ਏਜੰਟ, ਉਹਦੇ 'ਚ ਕਾਂਗਰਸ ਨਾਲ ਰਲ ਗਏ। ਹੁਣ ਬੀਜੇਪੀ ਦਾ ਏਜੰਟ ਪਤਾ ਨਹੀਂ ਕਾਹਤੋਂ ਨਹੀਂ ਕਹਿੰਦੇ, ਪਿੱਛੇ ਜੇ ਤਾਂ ਕਹਿੰਦੇ ਹੁੰਦੇ ਸੀ ਬੀਜੇਪੀ ਦਾ ਏਜੰਟ। ਖੈਰ, ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਉਲਟ ਚੱਲਦੇ ਹੋਏ ਇਸ ਬਾਦਲ ਦਲ ਵਾਲੇ ਅਕਾਲੀ ਦਲ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਨਵੇਂ ਆਪਾਂ ਨੂੰ ਚੰਦ ਤਾਰੇ ਦਿਖਾਉਣੇ ਆ। ਅਰਦਾਸ ਇਹ ਕਰੋ ਕਿ ਤਲਖੀ ਇੱਕ ਸੀਮਾ ਤੱਕ ਹੀ ਰਹੇ, ਖਾਨਾ ਜੰਗੀ ਵੱਲ ਨਾ ਵਧੇ। ਇੱਕ ਆਖਰੀ ਗੱਲ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਹੈ ਕਿ ਬਹੁਤ ਸਾਰੇ ਬੰਦੇ ਇਹੋ ਜਿਹੇ ਦੇਖ ਰਹੇ ਆ ਜਿਹੜੇ ਪੂਰੀ ਬੇਕਿਰਕੀ ਤੇ ਬੇਰਹਿਮੀ ਨਾਲ ਇਸ ਨਰੈਣ ਸਿੰਘ ਚੌੜੇ ਵਾਲੇ, ਭਾਈ ਨਰੈਣ ਸਿੰਘ ਚੌੜੇ ਵਾਲੇ ਐਕਸ਼ਨ ਦੇ ਬਹਾਨੇ ਪੂਰੀ ਸਿੱਖ ਸੰਘਰਸ਼ ਦੀ ਬਦਨਾਮੀ ਕਰਨ ਨੂੰ, ਭੰਡੀ ਕਰਨ ਨੂੰ ਲੱਗੇ ਹੋਏ। ਇੱਕ ਸੱਜਣ ਨੇ ਇਸ ਬਾਰੇ ਮੇਰੇ ਨਾਲ ਚਰਚਾ ਕਰਦਿਆਂ ਹੋਇਆਂ ਇਤਰਾਜ਼ ਕੀਤਾ ਤੇ ਮੇਰਾ ਸਾਦਾ ਜਿਹਾ ਸੌਖਾ ਜਿਹਾ ਜਵਾਬ ਸੀ ਵੀ ਇਹ ਬੰਦਿਆਂ ਨੇ 1978 ਤੋਂ ਲੈ ਕੇ ਅੱਜ ਤੱਕ ਕਦੇ ਵੀ ਕਿਸੇ ਵੀ ਸਿੱਖ ਜੁਝਾਰੂ ਦੀ ਹਮਾਇਤ ਜਾਂ ਪ੍ਰਸ਼ੰਸਾ ਕੀਤੀ ਹੈ? ਕਦੇ ਕਿਸੇ ਐਕਸ਼ਨ ਦੀ? ਇਹ ਤਾਂ ਇੰਦਰਾ ਗਾਂਧੀ ਦੇ ਸੋਧੇ ਨੂੰ ਵੀ ਕਹਿੰਦੇ ਆ ਵੀ ਬੇਅੰਤ ਸਿੰਘ ਸਤਵੰਤ ਸਿੰਘ ਨੇ ਬੜਾ ਮਾੜਾ ਕੀਤਾ, ਹਜ਼ਾਰਾਂ ਬੰਦੇ ਬਰਬਾਦ। ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖ। ਇਹਨਾਂ ਨੂੰ ਇੰਦਰਾ ਦਾ ਸੋਧਾ ਨਹੀਂ ਚੰਗਾ ਲੱਗਦਾ, ਇਹ ਨੁਕਸ ਬੇਅੰਤ ਸਿੰਘ ਸਤਵੰਤ ਸਿੰਘ 'ਚ ਕੱਢ ਦਿੱਤੇ। ਇਹ ਤਾਂ ਇਹ ਵੀ ਕਹਿੰਦੇ ਆ ਵੀ ਯਾਰ ਵੈਦਿਆ ਤਾਂ ਆਪਦੀ ਨੌਕਰੀ ਕਰਦਾ ਸੀ, ਉਹਨੂੰ ਕਾਹਨੂੰ ਮਾਰਨਾ, ਉਹ ਤਾਂ ਆਪਦੀ ਡਿਊਟੀ ਕਰਦਾ ਸੀ। ਇਹਦਾ ਬੇਅੰਤ ਸਿੰਘ ਦੇ ਕਤਲ ਨੂੰ ਵੀ ਬਹੁਤ ਮਾੜਾ ਮੰਨਦੇ। ਸੋ ਜਿਹੜੇ ਬੰਦੇ ਅੱਜ ਭਾਈ ਨਰੈਣ ਸਿੰਘ ਚੌੜਾ ਦੇ ਬਹਾਨੇ ਪੂਰੇ ਸਿੱਖ ਸੰਘਰਸ਼ ਨੂੰ ਭੰਡਦੇ ਨਿਰਦੇ, ਅਸਲ ਵਿੱਚ ਉਹਨਾਂ ਨੂੰ ਇਹ ਬਿਮਾਰੀ ਆ ਕਿ ਉਹ ਹਮੇਸ਼ਾ ਮਾਤਾ ਦਾ ਮਾਲ ਬਣ ਕੇ ਜਿਉਣ ਦੀ ਆਦਤ ਪਾਈ ਬੈਠੇ ਨੇ। ਉਹ ਕਲਗੀਧਰ ਦੇ ਲਾਲ ਬਣਨ ਤੋਂ ਇਨਕਾਰੀ ਨੇ ਤੇ 1978 ਤੋਂ ਜਿਹੜੇ ਜ਼ਾਲਮ ਨੂੰ, ਜਿਹੜੇ ਦੁਸ਼ਟ ਨੂੰ ਸਿੱਖਾਂ ਨੇ ਸੋਧਾ ਲਾਇਆ, ਉਹਨਾਂ ਦੀ ਹਮਾਇਤ ਵਿੱਚ ਇਹ ਲੋਕ ਕਦੇ ਨਹੀਂ ਆ ਸਕੇ, ਨਾ ਹੀ ਇਹਨਾਂ ਤੋਂ ਗਾਂਹ ਕੋਈ ਆਸ ਆ। ਸੋ ਸਾਨੂੰ
ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਕਾਂਗਰਸ ਦਾ ਏਜੰਟ ਕਹਿਣਾ ਜਾਂ ਜਿਵੇਂ ਇਹਨੂੰ ਨਰੈਣ ਸਿੰਘ ਚੌੜੇ ਨੂੰ ਭੰਡਿਆ ਜਾ ਰਿਹਾ, ਇਹ ਕੋਈ ਨਵਾਂ ਕੰਮ ਨਹੀਂ ਹੈਗਾ, ਇਹ ਤਾਂ ਪਹਿਲੇ ਦਿਨ ਤੋਂ ਹੀ ਚੱਲਦਾ ਆ ਰਿਹਾ। ਮੈਨੂੰ ਚੇਤੇ ਆ ਰਿਹਾ ਭਾਈ ਗਜਿੰਦਰ ਸਿੰਘ ਦੀ ਇੱਕ ਕਵਿਤਾ ਆ ਜਿਹਦੇ ਵਿੱਚ ਉਹ ਭਾਈ ਫੌਜਾ ਸਿੰਘ ਨੂੰ ਚੇਤੇ ਕਰਕੇ ਲਿਖਦੇ ਹੈ, ਇੰਜ ਹੀ ਹੁੰਦਾ ਆਇਆ ਹੈ, ਤੁਸੀਂ ਕੋਠੀਆਂ 'ਚ ਬੈਠੇ ਕੀ ਜਾਣੋ ਕਿ ਮਾਛੀਵਾੜਾ ਕੀ ਹੋ, ਤੁਹਾਨੂੰ ਤਾਂ ਪੱਤਿਆਂ ਦਾ ਤਿੜਕਣਾ ਵੀ ਖੌਫਨਾਕ ਲੱਗਦਾ ਹੈ। ਅਸੀਂ ਬਾਰੂਦ ਨਾਲ ਅਟਕੇਲੀਆਂ ਦੀ ਇੱਛਾ ਲੈ ਕੇ ਘਰੋਂ ਤੁਰੇ ਹਾਂ, ਜਦ ਸਾਡੇ ਚੋਂ ਕਿਸੇ ਦੀ ਛਾਤੀ ਚੀਰ ਕੇ ਗੋਲੀ ਲੰਘ ਜਾਵੇਗੀ, ਉਦੋਂ ਕੌਮ ਦੇ ਚਿਹਰੇ ਤੇ ਨਵੀਂ ਰੌਣਕ ਆਵੇ। ਫੇਰ ਤੁਸੀਂ ਜਕਾਰੇ ਵੀ ਛੱਡੋਗੇ, ਤਾੜੀਆਂ ਵੀ ਮਾਰੋਗੇ, ਹੋ ਸਕਿਆ ਤਾਂ ਗੱਲੀ ਬਾਤੀ ਆਪਾ ਵੀ ਵਾਰੋਗੇ। ਇਹ ਕੋਈ ਨਵੀਂ ਗੱਲ ਨਹੀਂ, ਇੰਜ ਹੀ ਹੁੰਦਾ ਆਇਆ ਹੈ। ਹਰ ਸ਼ਹੀਦ ਹੋਣ ਤੋਂ ਪਹਿਲਾਂ ਗਦਾਰ ਅਖਵਾਇਆ ਹੈ। ਜਦ ਬੱਬਰਾਂ ਬੰਦੂਕ ਨੂੰ ਹੱਥ ਪਾਇਆ ਸੀ, ਇਹਨਾਂ ਨੂੰ ਉਦੋਂ ਵੀ ਭੈ ਆਇਆ ਸੀ। ਜੇ ਕਿਤੇ ਭਾਈ ਫੌਜਾ ਸਿੰਘ ਤੁਰਨ ਤੋਂ ਪਹਿਲਾਂ ਵੱਡੇ ਦਫ਼ਤਰ ਬੈਠਿਆਂ ਤੋਂ, ਸ਼੍ਰੋਮਣੀ ਕਮੇਟੀ ਵਿੱਚ ਬੈਠਿਆਂ ਦਫ਼ਤਰਾਂ ਤੋਂ, ਅਕਾਲੀਆਂ ਵੱਡੇ ਦਫ਼ਤਰ ਬੈਠਿਆਂ ਤੋਂ ਪੁੱਛਣ ਚਲੇ ਜਾਂਦਾ, ਇਹਨਾਂ ਕਹਿਣਾ ਸੀ ਤੂੰ ਕਾਂਗਰਸ ਦਾ ਏਜੰਟ ਹੈ, ਤੂੰ ਪੰਥ ਦਾ ਗਦਾਰ ਹੈ, ਹਿੰਦੂ ਸਿੱਖ ਏਕਤਾ ਦਾ ਵੈਰੀ ਹੈ, ਅਮਨ ਸ਼ਾਂਤੀ ਤੇ ਕੋਝਾ ਬਾਰ ਹੈ। ਇਹ ਕੋਈ ਨਵੀਂ ਗੱਲ ਨਹੀਂ, ਇੰਜ ਹੀ ਹੁੰਦਾ ਆਇਆ ਹੈ। ਹਰ ਸ਼ਹੀਦ ਹੋਣ ਤੋਂ ਪਹਿਲਾਂ ਗਦਾਰ ਅਖਵਾਇਆ ਹੈ। ਸੋ ਜਿਹੜਾ ਬਾਦਲੀ ਸੱਭਿਆਚਾਰ ਹੈ, ਅਕਾਲੀ ਸੱਭਿਆਚਾਰ ਬਾਦਲ ਹੁਣਾਂ, ਉਹਦੇ ਵਿੱਚ ਪੰਥ ਅਤੇ ਕੌਮ ਨੂੰ ਸਮਰਪਿਤ ਹਰ ਬੰਦਾ ਜਿਹੜਾ ਦਿੱਲੀ ਅਤੇ ਨਾਗਪੁਰ ਦੇ ਨਾਲ ਭਿੜੂਗਾ ਜਾਂ ਜਿਹੜਾ ਕੌਮ ਦੇ ਹੱਕਾਂ ਤੇ ਹਿੱਤਾਂ ਲਈ ਲੜੂਗਾ, ਉਹ ਇਹਨਾਂ ਲਈ ਗਦਾਰ ਆ, ਉਹ ਕਾਂਗਰਸ ਦਾ ਏਜੰਟ ਵਾ, ਉਹ ਹਿੰਦੂ ਸਿੱਖ ਏਕਤਾ ਦਾ ਵੈਰੀ ਆ। ਤੇ ਉਹ ਜਦ ਸ਼ਹੀਦ ਹੋ ਜਾਂਦਾ ਫਿਰ ਉਹਦੀ ਫੋਟੋ ਦਰਬਾਰ ਸਾਹਿਬ ਤੇ ਲਾ ਦਿੰਦੇ ਆ। ਜਿਵੇਂ ਸਾਰੀ ਉਮਰ ਸੰਤ ਭਿੰਡਰਾਂ ਵਾਲਿਆਂ ਨੂੰ ਭੰਡਦੇ ਰਹੇ, ਹੁਣ ਉਹਨਾਂ ਦੀ ਫੋਟੋ ਵੀ ਲਾਈ ਫਿਰਦੇ ਆ ਤੇ ਯਾਦਗਾਰ ਵੀ ਬਣਾਤੀ। ਸਾਰੀ ਉਮਰ ਪਿੱਟਦੇ ਰਹੇ ਆ ਬਈ ਦਲ ਖਾਲਸਾ, ਭਾਈ ਗਜਿੰਦਰ ਸਿੰਘ ਇਹ ਤਾਂ ਗਿਆਨੀ ਜੈਲ ਸਿੰਘ ਦੇ ਬੰਦੇ ਆ, ਇਹ ਤਾਂ ਕਾਂਗਰਸ ਦੇ ਬੰਦੇ ਆ। ਹੁਣ ਕਹਿੰਦੇ ਜਲਾਵਤਨੀ ਯੋਧੇ ਦਾ ਉਹਨਾਂ ਨੂੰ ਅਵਾਰਡ ਦੇਣਾ ਤੇ ਫੋਟੋ ਦਰਬਾਰ ਸਾਹਿਬ ਚ ਲਾਉਣੀ ਆ। ਸੋ ਸਾਰੀ ਉਮਰ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਭੰਡਦਿਆਂ ਦੀ ਲੰਘ ਗਈ, ਹੁਣ ਪਿੱਛੇ ਜੇ ਐਲਾਨ ਕਰਤਾ ਕਹਿੰਦੇ ਉਹਦੀ ਫੋਟੋ ਦਰਬਾਰ ਸਾਹਿਬ ਲਾਉਣੀ ਆ। ਸੋ ਇਹ ਜਿਹੜੇ ਲੋਕ ਨੇ, ਇਹਨਾਂ ਬਾਰੇ ਭਾਈ ਗਜਿੰਦਰ ਸਿੰਘ ਦੀ ਇਹ ਗੱਲ ਸੱਚੀ ਹੈ ਵੀ ਇਹ ਏਦਾਂ ਹੀ ਕਰਦੇ, ਏਦਾਂ ਹੀ ਭੰਡੀ ਪ੍ਰਚਾਰ ਨਿੰਦਿਆ। ਤੇ ਜਿੱਦਣ ਕੌਮ ਲਈ, ਧਰਮ ਲਈ, ਆਪਣੇ ਹੱਕਾਂ ਲਈ ਲੜਦਿਆਂ ਹੋਇਆਂ ਭਾਈ ਨਰੈਣ ਸਿੰਘ ਚੌੜਾ ਕਿਤੇ ਸ਼ਹੀਦੀ ਪਾ ਗਿਆ, ਉਦੋਂ ਉਹਦੀਆਂ ਫੋਟੋਆਂ ਲਾਉਂਦੇ ਫਿਰਨਗੇ। ਹੁਣ ਉਹਨੂੰ ਭੰਡਣ ਲੱਗੇ ਹੋਏ ਨੇ, ਹੁਣ ਉਹਨੂੰ ਨਿੰਦਣ ਲੱਗੇ ਹੋਏ ਨੇ। ਮੈਂ ਫੇਰ ਬੇਨਤੀ ਕਰਦਾ ਕਿ ਭਾਈ ਨਰੈਣ ਸਿੰਘ ਚੌੜਾ ਦੇ ਅੰਦਰਲੇ ਗੁੱਸੇ ਨੂੰ, ਉਹਦੀ ਹਮਲਾ ਕਰਨ ਦੀ ਇਸ ਜਿੱਦ ਨੂੰ ਵੀ ਕਿਉਂ ਉਹਨੂੰ ਇਹ ਕੰਮ ਕਰਨਾ, ਉਹਦੇ ਥਾਂ ਤੇ ਖੜ ਕੇ ਸੋਚੋ ਤੇ ਫੇਰ ਨਿਰਣਾ ਕਰੋ ਕਿ ਆਖਰ ਕਿਉਂ ਉਹ ਸਿੱਖ ਜਿਹਨੇ ਸਾਰੀ ਉਮਰ ਕੌਮ ਦੇ ਲੇਖੇ ਲਾਈ ਆ, ਉਹਨੂੰ ਇਹ ਕਿਉਂ ਅੱਕ ਚੱਬਣਾ ਪਿਆ, ਕਿਉਂ ਉਹ ਦਰਬਾਰ ਸਾਹਿਬ ਦੇ ਮੂਹਰੇ ਬੈਠੇ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਤੱਕ ਆ। ਖੈਰ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ। ਵਿਚਾਰਾਂ ਦੀ ਜੰਗ ਜਿਹੜੀ ਆ ਉਹ ਹਥਿਆਰਾਂ ਦੀ ਜੰਗ 'ਚ ਨਾ ਬਦਲੇ, ਚੰਗੀ ਗੱਲ। ਮੈਂ ਆਖਰੀ ਬੇਨਤੀ ਕਰਕੇ ਸਮਾਪਤੀ ਕਰਾਂ, ਆ ਜਿਹੜੇ ਬਾਦਲ ਦਲੀਏ ਹਰੇਕ ਦੀ ਧੀ ਭੈਣ ਇੱਕ ਕਰ ਰਹੇ ਨੇ, ਜਿਹੜੇ ਗਿਆਨੀ ਹਰਪ੍ਰੀਤ ਸਿੰਘ ਤੋਂ ਲੈ ਕੇ ਹਰ ਸਿੱਖ ਨੂੰ ਇਸ ਵੇਲੇ ਭੰਡ ਰਹੇ ਨੇ, ਇਹਨਾਂ ਨੂੰ ਬੜਾ ਇਤਰਾਜ਼ ਆ, ਬੜਾ ਗੁੱਸਾ ਕਿ ਲੋਕ ਸਾਨੂੰ ਗਾਲਾਂ ਕੱਢਦੇ। ਇੱਕ ਵਾਰੀ ਬਾਦਲ ਸਾਹਿਬ ਵੀ ਕਹਿੰਦੇ ਸੀ ਵੀ ਸਾਨੂੰ ਗਾਲਾਂ ਨਾ ਕੱਢੋ, ਬੇਸ਼ੱਕ ਸਾਨੂੰ ਵੋਟ ਨਾ। ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡੀਆਂ ਕਰਤੂਤਾਂ ਨੂੰ ਦੇਖ ਕੇ ਜੇ ਲੋਕ ਗਾਲ ਕੱਢ ਕੇ ਸਾਰੀ ਜਾਂਦੇ ਆ ਤਾਂ ਚੰਗਾ ਸਮਝੋ, ਲੋਕਾਂ ਨੂੰ ਗਾਲ ਤੋਂ ਗੋਲੀ ਤੱਕ ਨਾ ਲੈ ਕੇ ਲੈ ਆਏ ਹੋ ਤੁਸੀਂ। ਪਰ ਜੇ ਇੱਥੇ ਹੀ ਰੁਕ ਜਾਓ, ਕਦੇ ਕਿਸੇ ਦੀਆਂ ਪੱਗਾਂ ਲਾਉਂਦੇ ਹੋ, ਕਦੇ ਕਿਸੇ ਦੀ ਇੱਜ਼ਤ ਉਛਾਲਦੇ ਹੋ, ਇਹ ਚੰਗਾ ਰਾਹ ਨਹੀਂ ਹੈ। ਇਹ ਖਾਨਾ ਜੰਗੀ ਸਾਨੂੰ ਲੈ ਬੈਠੇਗੀ।
ਤੁਸੀਂ ਪਹਿਲਾਂ ਵੀ ਦਿੱਲੀ ਦੇ ਹੱਕ ਵਿੱਚ ਖੜ ਕੇ ਪੰਥ ਪ੍ਰਸਤ ਕੌਮ ਪ੍ਰਸਤ ਸਿੱਖਾਂ ਦਾ ਘਾਣ ਕਰਾਇਆ। ਪਹਿਲਾਂ ਵੀ ਤੁਸੀਂ ਸੈਣੀ ਤੇ ਆਲਮ ਵਰਗਿਆਂ ਨੂੰ ਆਪਦਾ ਸਭ ਕੁਝ ਮੰਨ ਲਿਆ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਰਗਿਆਂ ਸਮੇਤ ਕਦੇ ਭਾਈ ਹਵਾਰੇ ਨੂੰ ਅੱਤਵਾਦੀ ਕਿਹਾ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਛੱਡੋ, ਸਹੀ ਤੇ ਸੱਚੀ ਗੱਲ ਕਰੋ। ਭਾਰਤੋਂ ਤੋਂ ਆਸ ਇੱਥੇ ਸਮਾਪਤੀ ਹੈ ਜੀ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।